दुनिया भर के सिखां दे दिनां च दहशत पाउण लई मिस्टर डोभाल ने NIA ने ते राह वर्गियां एजेंसियां ने रल मिल के एक ऑपरेशन चलाया होया कि पंजाब दे विच तां असीं पंथक सिखां दा कंढा कढांगे। जसदीप सिंह जस्सी ਉਹ ਕਹਿੰਦਾ ਜੀ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਤੇ ਮੈਨੂੰ ਨਹੀਂ ਲੱਗਦਾ ਭਾਰਤ ਦੇ ਇਤਿਹਾਸ ਵਿੱਚ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਇੰਨਾ ਕੁਝ ਕੀਤਾ ਹੋਵੇ ਜਿੰਨਾ ਸ਼੍ਰੀ ਮੋਦੀ ਨੇ ਕੀਤਾ। ਕਿਸੇ ਦਾ ਕਰੋੜਾਂ ਦਾ ਅਰਬਾਂ ਦਾ ਨੁਕਸਾਨ ਹੋਇਆ ਹੋਵੇ ਉਹਨੂੰ ਇੱਕ ਕੌਡੀ ਦੇ ਕੇ ਉਹ ਵੀ ਕਾਣੀ ਦੇ ਕੇ ਕਹਿ ਦਈਏ ਵੀ ਬਸ ਹੁਣ ਤੂੰ ਚੁੱਪ ਕਰ ਜਾ ਤੇਰਾ ਹੋ ਗਿਆ ਇਦੋਂ ਵੱਧ ਕੀ ਤੇਰਾ ਅਸੀਂ ਕਰ ਦਈਏ। ਇਹ ਇਸ ਮੁਲਕ ਨੇ ਇਨਸਾਫ ਦਿੱਤਾ ਤੇ ਆ ਸਾਡੇ ਜੀ 6 ਆਫ ਅਮਰੀਕਾ ਵਾਲੇ ਕਹਿੰਦੇ ਧੰਨਵਾਦ ਜੀ ਤੁਹਾਡਾ। ਇਸ ਮੌਕੇ ਜੇ ਸਾਡਾ ਪੰਜਾਬ ਦੇ ਵਿੱਚ ਕੋਈ ਬਚਾਅ ਆ ਜਾਂ ਸਿੱਖ ਹਿੱਤਾਂ ਦੀ ਕੋਈ ਮਾੜੀ ਮੋਟੀ ਜੇ ਗੱਲ ਚੱਲਦੀ ਹੈ ਉਹ ਸਾਡੇ ਪੰਜਾਬ ਜਾਂ ਭਾਰਤ ਦੇ ਸਿੱਖਾਂ ਦੇ ਕਰਕੇ ਨਹੀਂ ਚੱਲਦੀ। ਮੋਦੀ ਹੁਣਾਂ ਨੂੰ BJP ਹੁਣਾਂ ਨੂੰ ਭਾਜਵੇਂ ਬ੍ਰਿਗੇਡ ਨੂੰ ਇਸ ਮੌਕੇ ਪੰਥ ਜਾਂ ਅਕਾਲੀ ਦਲ ਦਾ ਕੋਈ ਮਤਲਬ ਨਹੀਂ, ਸਿੱਖਾਂ ਦੀ ਕੋਈ ਉਹਦੇ ਕੋਲੇ ਕਦਰ ਕੀਮਤ ਨਹੀਂ। ਫਿਰ ਕਿਉਂ ਮਾੜਾ ਮੋਟਾ ਸ਼ੋਸ਼ਾ ਛੱਡ ਕੇ ਕੰਮ ਕਰਦੇ ਆ? ਕਿਉਂਕਿ ਵਿਦੇਸ਼ਾਂ 'ਚ ਵਸਦੇ ਸਿੱਖ ਇਸ ਮੌਕੇ ਸਭ ਤੋਂ ਅਹਿਮ ਪੋਜੀਸ਼ਨ 'ਚ ਨੇ। ਜਿਵੇਂ ਬੀਤੇ ਦੌਰ ਵਿੱਚ ਕਾਂਗਰਸ ਸਾਡੇ ਛੱਤਰ ਫੇਰਦੀ ਰਹੀ ਹੈ, ਜ਼ੁਲਮ ਕਰਦੀ ਰਹੀ ਆ, ਅਤਿਆਚਾਰ ਕਰਦੀ ਰਹੀ ਆ, ਸਿੱਖਾਂ ਦੀ ਆਇਡੈਂਟੀਟੀ ਸਿੱਖਾਂ ਦੀ ਹੋਂਦ ਹਸਤੀ ਨੂੰ ਨੇਸ ਤੋਂ ਨਾਬੂਦ ਕਰਨ ਲਈ ਲੱਗੀ ਰਹੀ ਆ, ਉਵੇਂ ਹੀ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਉਹ ਸਿੱਖਾਂ ਨੂੰ ਮਾਰਦੇ ਸੀ, ਇਹ ਸਿੱਖੀ ਮਾਰਨ ਤੁਰ ਪਏ ਆ ਭਗਵੇਂ ਬ੍ਰਿਗੇਡ ਵਾਲੇ। ਅਕਾਲੀ ਦਲ ਨੇ ਸਿੱਖ ਹਿੱਤਾਂ ਦੀ ਰਾਖੀ ਨਹੀਂ ਕੀਤੀ, ਹਮੇਸ਼ਾ ਭਾਰਤੀ ਹਿੱਤਾਂ ਦੇ ਕਰਕੇ ਸਿੱਖ ਹਿੱਤਾਂ ਦੀ ਬਲੀ ਦਿੰਦੇ ਰਹੇ। ਐਵੇਂ ਹੀ ਜਿਹੜੇ ਕਾਂਗਰਸੀ ਸਿੱਖਾਂ ਵਾਲੀ ਬਿਰਤੀ ਆ ਉਹ ਭਾਜਪਾ ਦੇ ਸਿੱਖਾਂ 'ਚ ਇਹ ਵੀ ਹੁਣ ਕਾਂਗਰਸੀ ਸਿੱਖਾਂ ਵਾਂਗੂ ਭਾਜਪਾ ਦੀ ਲੀਡਰਸ਼ਿਪ ਕੋਲੇ ਉਹਨਾਂ ਦਾ ਭਰੋਸਾ ਜਿੱਤਣ ਲਈ ਦੁੱਗਣੀ ਚੌਗਣੀ ਵਫਾਦਾਰੀ ਪੇਸ਼ ਕਰ ਕਰਕੇ ਚਾਪਲੂਸੀ ਨਾਲ ਉਹਨਾਂ ਦੀ ਖੁਸ਼ਾਮਦ ਨਾਲ ਉਹਨਾਂ ਦੇ ਕੋਲੇ ਨੰਬਰ ਬਣਾਉਣ ਲੱਗੇ ਹੋਏ। ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਕਿ ਵਿਲਨ ਇੰਡੀਆ ਭਾਰਤੀ ਮੁੱਖਧਾਰਾ ਦੀ ਸਿਆਸਤ ਦੇ ਵਿੱਚੋਂ ਅਸੀਂ ਕੋਈ ਹੱਲ ਕੱਢ ਲਵਾਂਗੇ, ਅਸੀਂ ਪੂਰਨ ਇਨਸਾਫ ਲੈਣ ਦੀ ਲੜਾਈ ਲੜ ਰਹੇ ਹਾਂ, ਉਹ ਦੱਸਣ ਕਿ ਭਾਈ ਹੱਲ ਹੈ ਕਿੱਥੇ। ਸੱਚਾਈ ਇਹ ਆ ਕਿ ਖਾਲਿਸਤਾਨ ਤੋਂ ਬਗੈਰ ਸਿੱਖਾਂ ਦੀ ਆਜ਼ਾਦੀ ਦੇ ਮੰਜ਼ਿਲ ਨੂੰ ਪ੍ਰਾਪਤ ਕੀਤੇ ਤੋਂ ਬਗੈਰ ਸਿੱਖਾਂ ਦਾ ਭਵਿੱਖ ਖਤਰਨਾਕ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਵਿੱਚ ਹਿੰਦੂ ਹੋਣ ਦੇ ਫਾਇਦੇ ਬੜੇ। ਇਹ ਗੱਲ ਜਦੋਂ ਮੈਂ ਕਈ ਵਾਰ ਆਖੀ ਆ ਉਦੋਂ ਸਾਡੇ ਭਾਈਚਾਰੇ ਦੇ ਕੁਝ ਲੋਕਾਂ ਨੂੰ ਸ਼ਾਇਦ ਇਹ ਗੱਲ ਵਧਾ ਚੜਾ ਕੇ ਕਹੀ ਹੋਈ ਲੱਗੀ ਹੋਵੇ, ਪਰ ਇੱਕ ਸਵਰਾ ਭਾਸਕਰ ਨਾਂ ਦੀ ਐਕਟਿਵਿਸਟ ਆ ਕੁੜੀ, ਉਹਨੇ ਇਸ ਮਾਮਲੇ ਉੱਤੇ ਇੱਕ ਵੀਡੀਓ ਬਣਾ ਕੇ ਕਿਸੇ ਪ੍ਰੋਗਰਾਮ ਦੇ ਵਿੱਚ ਬੋਲ ਰਹੀ ਹੈ ਬੀਬੀ। ਉਹਨੇ ਇਹ ਸਾਰਾ ਕੁਝ ਦੱਸਿਆ ਤੇ ਹੋ ਸਕਦਾ ਮੈਨੂੰ ਵੀ ਚੱਕ ਕੇ ਅੰਦਰ ਮੋਦੀ ਸਰਕਾਰ ਸੁੱਟ ਦਿੰਦੀ, ਮੇਰੇ ਖਿਲਾਫ ਵੀ ਭਗਵਾਂ ਬ੍ਰਿਗੇਡ ਕੂੜ ਪ੍ਰਚਾਰ ਕਰਦਾ, ਮੇਰੇ ਨਾਲ ਆਹ ਹੁੰਦਾ ਉਹ ਹੁੰਦਾ, ਪਰ ਮੈਂ ਖੁਸ਼ਕਿਸਮਤੀ ਨਾਲ ਹਿੰਦੂਆਂ ਦੇ ਘਰੇ ਜੰਮੀ ਹੋਈ ਆ। ਹਿੰਦੂਆਂ ਦੇ ਵਿੱਚੋਂ ਵੀ ਮੈਂ ਜਿਹਨੂੰ ਸਵਰਨ ਜਾਤੀ ਕਹਿੰਦੇ ਆ ਉਹਨਾਂ ਚੋਂ ਆ, ਫਿਰ ਪੜ੍ਹੀ ਲਿਖੀ ਆ ਤੇ ਮੇਰੇ ਮਾਪੇ ਜਿਹੜੇ ਨੇ ਉਹ ਬੜੀਆਂ ਵੱਡੀਆਂ ਉੱਚੀਆਂ ਪੋਸਟਾਂ ਜਿਹੜੀਆਂ ਸਮਝੀਆਂ ਜਾਂਦੀਆਂ ਨੇ ਐਲੀਟ ਕਲਾਸ ਫੈਮਿਲੀ ਉਹਨਾਂ ਚੋਂ ਆ। ਇਸ ਕਰਕੇ ਮੇਰੇ ਨਾਲ ਉਹ ਕੁਛ ਅਜੇ ਨਹੀਂ ਹੋ ਸਕਿਆ ਜਿਹੜਾ ਕੁਛ ਇਸ ਮੁਲਕ ਦੇ ਵਿੱਚ ਗੈਰ ਹਿੰਦੂ ਲੋਕਾਂ ਨਾਲ ਹੁੰਦਾ। ਜਿਹੜਾ ਵੀ ਸ਼ਖਸ ਉਸ ਸਵਰਾ ਭਾਸਕਰ ਦੀ ਉਹ ਵੀਡੀਓ ਨੂੰ ਧੀਰਜ ਤੇ ਠੰਮੇ ਨਾਲ ਸੁਣੇਗਾ ਫਿਰ ਉਹਦਾ ਜੀ ਕਰੂਗਾ ਵੀ ਇਸ ਗੱਲ ਨੂੰ ਮੈਂ 15-20 ਵਾਰ ਤਾਂ ਆਪ ਸੁਣਾ, ਫਿਰ ਘੱਟੋ ਘੱਟ ਮੈਂ ਆਪਦੇ ਸਰਕਲ ਦੇ ਹਰੇਕ ਸਿੱਖ ਨੂੰ ਕਹਾਂ ਵੀ ਐਵੇਂ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਜੀ, ਹਿੰਦੂ ਸਿੱਖ ਏਕਤਾ, ਭਾਈਚਾਰਕ ਸਾਂਝ, ਇਹ ਜਿਹੜੇ ਤੋਤੇ ਵਾਂਗੂ ਆਪਾਂ ਬੋਲਦੇ ਰਹਿੰਦੇ ਆ, ਆਹ ਸੁਣੋ ਆ ਬੀਬੀ ਕੀ ਕਹਿ ਰਹੀ। ਸੋ ਇਸ ਮੁਲਕ ਦੇ ਵਿੱਚ ਹਿੰਦੂ ਹੋਣ ਦੇ ਫਾਇਦੇ ਬੜੇ ਆ। ਜਦੋਂ ਅਸੀਂ ਆਪਦੀ ਕੌਮ ਦੇ ਉਹਨਾਂ ਨੌਜਵਾਨ ਭਰਾਵਾਂ ਵੱਲ ਦੇਖਦੇ ਹਾਂ ਜਿਨ੍ਹਾਂ ਦੀਆਂ ਦਾੜੀਆਂ ਹੁਣ ਬਿਲਕੁਲ ਚਿੱਟੀਆਂ ਹੋ ਗਈਆਂ, ਉਹ ਜਿਹੜਾ 'ਚ ਨਜ਼ਰਬੰਦ ਆ ਜਿੰਨੀ ਉਹਨਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ ਉਹ ਕੱਟ ਕੇ ਅੱਜ ਤੋਂ 15 ਜਾਂ 20 ਸਾਲ ਪਹਿਲਾਂ ਘਰ ਆ ਜਾਣੇ ਚਾਹੀਦੇ ਸੀ, ਪਰ ਉਹ ਹਿੰਦੂ ਨਹੀਂ ਹੈਗੇ। ਇਸ ਕਰਕੇ ਉਹ
ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ, ਜਦੋਂ ਕਿ ਉਸ ਤੋਂ ਬਾਅਦ ਵਿੱਚ ਸਾਧਵੀ ਪ੍ਰਗਿਆ ਵਰਗੇ ਫੜੇ ਗਏ, ਅੰਦਰ ਗਏ, MP ਬਣ ਕੇ ਨਜ਼ਾਰੇ ਲੈਂਦੇ ਫਿਰਦੇ ਰਹੇ। ਹੋਰ ਵੀ ਇਸ ਮੁਲਕ ਦੇ ਵਿੱਚ ਅਨੇਕਾਂ ਇਹੋ ਜਿਹੇ ਘਟਨਾਕ੍ਰਮ ਸਾਡੇ ਸਾਹਮਣੇ ਹੈ ਜਿਹਦੇ ਵਿੱਚ ਹਿੰਦੂ ਹੋਣ ਦਾ ਲਾਹਾ ਸ਼ਰੇਆਮ ਦਿੱਤਾ ਗਿਆ। ਇਸ ਮੁਲਕ ਦੇ ਵਿੱਚ ਹਿੰਦੂਆਂ ਦੇ ਵਿਸ਼ਵਾਸਾਂ ਨਾਲ ਜੁੜੀ ਹੋਈ ਇੱਕ ਗੱਲ ਆ ਗਊ ਮਾਤਾ। ਥਾਂ ਥਾਂ ਦੇ ਉੱਤੇ ਗੱਡੀਆਂ ਘੇਰ ਕੇ ਗਊ ਦਾ ਮਾਸ ਲੈ ਕੇ ਜਾਣ ਵਾਲਿਆਂ ਨੂੰ ਮਾਰਿਆ ਕੁੱਟਿਆ ਜਾਂਦਾ ਤੇ ਪਰਚੇ ਦਰਜ ਕਰਾਏ ਜਾਂਦੇ ਆ, ਭਾਵਨਾਵਾਂ ਭੜਕਣ ਦੀ ਗੱਲ। ਪਰ ਜਿਹੜੇ ਹਿੰਦੂ ਵੱਡੇ ਵਪਾਰੀ ਬਾਹਰਲੇ ਮੁਲਕਾਂ ਨੂੰ ਗਾਂ ਦਾ ਮਾਸ ਸਪਲਾਈ ਕਰਦੇ ਆ, ਉਹ ਹਿੰਦੂ ਕਿਉਂਕਿ ਹਿੰਦੂ ਆ, ਉਹਨਾਂ ਦੇ ਵਾਰੀ ਇਹ ਜਿਹੜੇ ਗਊ ਰਕਸ਼ਕ ਨੇ ਇਹ ਕਿਤੇ ਲੱਭਦੇ ਹੀ ਨਹੀਂ। ਸੋ ਹਿੰਦੂ ਹੋਣ ਦਾ ਫਾਇਦਾ ਕਿੰਨਾ। ਤੇ ਉਹਨਾਂ ਨੇ ਵੀ ਅੱਗੇ ਚੰਦ ਇਹ ਚਾੜਿਆ ਹੋਇਆ ਕਿ ਆਪਦੀਆਂ ਫਰਮਾਂ ਦੇ ਨਾਂ ਮੁਸਲਮਾਨਾਂ ਦੇ ਨਾਂ ਦੇ ਉੱਤੇ ਰੱਖੇ ਹੋਏ ਨੇ। ਮਤਲਬ ਬੰਦੇ ਨੂੰ ਲੱਗਦਾ ਇਹ ਆ ਜਿਵੇਂ ਕੋਈ ਮੁਸਲਮਾਨ ਦੀ ਫਰਮ ਹੈ, ਪਰ ਹਿੰਦੂ ਜਿਹੜੇ ਨੇ ਉਹਨਾਂ ਦੀਆਂ ਉਹ ਫਰਮਾਂ ਨੇ। ਬੀਫ ਜਾਂ ਗਾਂ ਦਾ ਮਾਸ ਸਾਰੇ ਭਾਰਤ ਵਿੱਚੋਂ ਸਾਰੇ ਮੁਲਕਾਂ ਨੂੰ ਸਪਲਾਈ ਹੁੰਦਾ, ਹਿੰਦੂ ਵਪਾਰੀ ਕਰਦੇ ਨੇ। ਪਰ ਇਸੇ ਮੁਲਕ ਦੇ ਵਿੱਚ ਜਦੋਂ ਕੋਈ ਲੋਕਲ ਪੱਧਰ ਦੇ ਉੱਤੇ, ਸਥਾਨਕ ਪੱਧਰ ਦੇ ਉੱਤੇ ਕੋਈ ਆਟੋ, ਕੋਈ ਟੈਂਪੂ ਜਾਂ ਕੋਈ ਗੱਡੀ ਮੋਟਰ ਦੇ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਤੇ ਬੀਫ ਲਈ ਜਾਂਦਾ ਹੋਵੇ, ਉਹਨੂੰ ਘੇਰ ਕੇ ਕਤਲ ਤੱਕ ਵੀ ਕਰ ਦਿੱਤਾ ਜਾਂਦਾ, ਕਿਉਂਕਿ ਜੀ ਦੇਸ਼ ਦੇ ਹਿੰਦੂਆਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਦਾ ਖਿਆਲ ਰੱਖਣ। ਇਸ ਮੁਲਕ ਦੇ ਵਿੱਚ ਤਾਂ ਅਫਜ਼ਲ ਗੁਰੂ ਨੂੰ ਇਸ ਕਰਕੇ ਫਾਂਸੀ ਚਾੜਤਾ ਵੀ ਮੁਲਕ ਦੀਆਂ ਭਾਵਨਾਵਾਂ ਜਿਹੜੀਆਂ ਨੇ, ਹਿੰਦੂਆਂ ਦੀਆਂ ਭਾਵਨਾਵਾਂ, ਉਹ ਸੰਤੁਸ਼ਟ ਹੋ ਜਾਣਗੀਆਂ ਜੀ, ਚਲੋ ਇੱਕ ਬੰਦੇ ਦੀ ਜਾਨ ਜਾਣਨਾ ਕੀ। ਸੋ ਹਿੰਦੂ ਹੋਣ ਦਾ ਜਿਹੜਾ ਫਾਇਦਾ, ਜੇ ਉਹਨੂੰ ਤੁਸੀਂ ਕਦੇ ਪੂਰੇ ਗੌਰ ਨਾਲ ਧਿਆਨ ਨਾਲ ਦੇਖੋ ਤਾਂ ਉਹ ਚੰਗੀ ਤਰ੍ਹਾਂ ਨਿਖਰਿਆ ਹੋਇਆ ਦਿਖਦਾ ਕਿ ਕਿਵੇਂ ਇਸ ਮੁਲਕ ਦੇ ਵਿੱਚ ਸਿੱਖਾਂ ਦਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਨੂੰ ਬੇਪਰਤ ਕਰ ਦੇਵੇ ਕੋਈ, ਉਹਨੂੰ ਟਾਰਗੇਟ ਕਰ ਦੇਵੇ ਕੋਈ, ਜਾਂ ਗੁਰੂ ਸਾਹਿਬਾਨ ਦੇ ਬਾਰੇ ਕੋਈ ਗਲਤ ਟਿੱਪਣੀ ਕਰ ਦੇਵੇ ਤਾਂ ਸਾਰਾ ਮੁਲਕ ਕਹਿੰਦਾ ਹੈ ਕਿ ਐਡੀ ਕਿੱਡੀ ਕੀ ਗੱਲ ਆ, ਕਿਉਂ ਐਵੇਂ ਕਲਪੀ ਜਾਂਦੇ। ਪਰ ਇਸੇ ਮੁਲਕ ਦੇ ਵਿੱਚ ਗਾਂ ਦੇ ਗੋਹੇ ਬਾਰੇ ਜਾਂ ਗਾਂ ਦੇ ਮੂਤ ਬਾਰੇ, ਯਾਨੀ ਕਿ ਮਲ ਤਿਆਗ, ਜੇਕਰ ਕੋਈ ਇਸ ਮਲ ਮੂਤਰ ਬਾਰੇ ਕੋਈ ਗੱਲ ਕਹਿ ਦੇਵੇ ਤਾਂ ਤੂਫਾਨ ਖੜਾ ਹੋ ਜਾਊਗਾ ਇਸ ਮੁਲਕ ਦੇ ਵਿੱਚ ਕਿ ਹਿੰਦੂਆਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਹਟ ਹੋ ਗਈ। ਦੂਜਿਆਂ ਧਰਮਾਂ ਦੇ ਇਸ਼ਟ ਜਾਂ ਉਹਨਾਂ ਦੇ ਵਿਸ਼ਵਾਸਾਂ ਨਾਲ ਜੁੜੇ ਹੋਏ ਮਾਮਲੇ ਜਿਹੜੇ ਨੇ ਉਹ ਬਿਲਕੁਲ ਹੀ ਨਿਖਿੱਧ ਮੰਨੇ ਜਾਂਦੇ ਨੇ, ਪਰ ਗਊਆਂ ਦੇ ਮਲ ਮੂਤਰ ਨੂੰ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਆ। ਕਈ ਇਹੋ ਜਿਹੇ ਇੱਥੇ ਲੋਕ ਨੇ ਜਿਹੜੇ ਗਾਂ ਦੇ ਗੋਹੇ ਨਾਲ ਪਿੰਡਾ ਸਾਰਾ ਲਿਪ ਕੇ ਆਪਦੀਆਂ ਫੋਟੋਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ। ਇੱਕ ਤਰੀਕੇ ਨਾਲ ਉਹ ਪੂਰੇ ਮੁਲਕ ਦੇ ਗੈਰ ਹਿੰਦੂ ਲੋਕਾਂ ਨੂੰ ਚਿੜਾਉਂਦੇ ਆ ਕਿ ਆਹ ਦੇਖੋ ਅਸੀਂ ਤੁਹਾਨੂੰ ਨੀਵਾਂ ਦਿਖਾਉਣ ਲਈ ਇਹ ਤੋਂ ਵੀ ਹੇਠਾਂ ਗਰਕ ਸਕਦੇ ਹਾਂ। ਹੁਣ ਕਿਸੇ ਵੀ ਜਾਨਵਰ ਦਾ ਜਿਹੜਾ ਮਲ ਮੂਤਰ ਆ ਉਹ ਕਿੰਨਾ ਕੁ ਸਹੀ ਜਾਂ ਪਵਿੱਤਰ ਹੋ ਸਕਦਾ ਜਿਹਦੇ ਨਾਲ ਉਹ ਦੂਜਿਆਂ ਨੂੰ ਚੜਾਉਂਦੇ ਨੇ। ਗਾਂ ਦੇ ਗੋਹੇ ਦੇ ਬਾਰੇ ਉਹਨਾਂ ਨੂੰ ਵੀ ਪਤਾ ਵੀ ਨਾ ਪਵਿੱਤਰ ਹੈ ਤੇ ਨਾ ਕੋਈ ਗੱਲ, ਪਰ ਦੂਜਿਆਂ ਨੂੰ ਉਹ ਦਿਖਾਉਣਾ ਚਾਹੁੰਦੇ ਆ ਕਿ ਹੁਣ ਸਾਡੇ ਕੋਲੇ ਰਾਜ ਦੀ ਸੱਤਾ ਆ, ਤੁਹਾਡੇ ਵਿਸ਼ਵਾਸਾਂ ਦੀ, ਤੁਹਾਡੇ ਕਿਸੇ ਵੀ ਗੱਲ ਦੀ ਕੋਈ ਅਹਿਮੀਅਤ ਨਹੀਂ, ਸਾਡੇ ਮਾੜੇ ਤੋਂ ਮਾੜੇ ਵਿਚਾਰ ਦੀ ਵੀ ਇੱਥੇ ਅਹਿਮੀਅਤ ਆ। ਇਸ ਤਰੀਕੇ ਨਾਲ ਹਿੰਦੂ ਹੋਣ ਦੇ ਫਾਇਦੇ ਬਣੇ ਤੇ ਇਸ ਮੁਲਕ ਦੇ ਵਿੱਚ ਇੱਕ ਹਿੰਦੂ ਨੂੰ ਝਰੀਟ ਆ ਜੇ ਤਾਂ ਸਾਰਾ ਮੀਡੀਆ ਲੇਰਾ ਮਾਰਨ ਲੱਗ ਜਾਂਦਾ, ਪਰ ਜੇਕਰ ਸਿੱਖਾਂ ਦੇ ਜਾਂ ਗੈਰ ਸਿੱਖ ਕਿਸੇ ਹੋਰ ਕਮਿਊਨਿਟੀ ਦਾ ਮਸਲਾ ਤਾਂ ਮਾਮਲਾ ਬਿਲਕੁਲ ਉਲਟਾ ਹੋ ਜਾਂਦਾ। ਖੜਨਾ ਇਸ ਮੁਲਕ ਦੇ ਮੀਡੀਏ ਨੇ ਹਿੰਦੂ ਜਜ਼ਬਾਤਾਂ ਵੱਲ ਹੁੰਦਾ ਕਿਉਂਕਿ ਡਰ ਲੱਗਦਾ। ਸੋ ਇਸ ਮਾਹੌਲ ਦੇ ਵਿੱਚ ਉਹ ਲੋਕ ਜਿਹੜੇ ਦੂਰ ਦਰਾਡੇ ਬੈਠੇ ਆ, ਜਿਹੜੇ ਇਹ ਸੋਚਦੇ ਆ ਵੀ ਭਾਰਤ ਦੇ ਚੈਨਲਾਂ ਦੇ ਉੱਤੇ, ਮੀਡੀਆ ਦੇ ਉੱਤੇ ਜਿਹੜੀ ਆ ਖਬਰ ਆਈ ਆ ਇਹ ਬਿਲਕੁਲ ਸੱਚੀ ਆ, ਇਹ ਜੀ ਮੁਸਲਮਾਨ ਦਾ ਹੀ ਕਸੂਰ ਹੋਣਾ, ਹਿੰਦੂ ਦਾ ਹੀ ਕਸੂਰ ਹੋਣਾ, ਤਾਂ ਮਾਫ ਕਰਨਾ ਸਿੱਖ ਦਾ ਕਸੂਰ ਹੋਣਾ ਜਾਂ ਕਿਸੇ ਹੋਰ ਗੈਰ ਸਿੱਖ ਦਾ, ਗੈਰ ਹਿੰਦੂ ਦਾ। ਹਿੰਦੂ ਨੂੰ ਇਸ ਤਰ੍ਹਾਂ ਇੱਥੇ ਇੱਕ
ਬੜੀ ਵੱਡੀ ਉਹਨੂੰ ਖੁੱਲ੍ਹ ਦਿੱਤੀ ਗਈ ਆ, ਜਿਹੜੀ ਕਿ ਮੁਲਕ ਦੇ ਸਿਸਟਮ ਅਤੇ ਮੀਡੀਆ ਦੇ ਰਾਹੀਂ ਉਹਨੂੰ ਮਿਲੀ ਹੋਈ। ਹੁਣ ਇੱਥੇ ਗੁੰਡਾਗਰਦੀ ਬਦਮਾਸ਼ੀ ਵਿੱਚ ਵੀ ਉਹ ਲਾਰੈਂਸ ਬਿਸ਼ਨੋਈ ਜਿਹੜਾ ਉਹਦਾ ਮਾਮਲਾ ਤੁਹਾਡੇ ਸਾਹਮਣੇ ਆ। ਨਹੀਂ ਕੀ ਜ਼ਰੂਰਤ ਪੈ ਜੇ ਉਹਦੀ, ਜੋ ਕੁਝ ਉਹ ਕਰ ਰਿਹਾ। ਸਲਮਾਨ ਖਾਨ ਚਾਹੇ ਜਿੰਨਾ ਮਰਜ਼ੀ ਭਾਰਤ ਮਾਤਾ ਕਾ ਲਾਲ ਬਣ ਕੇ ਦਿਖਾਈ ਜਾਵੇ, ਪਰ ਉਹਦੇ ਉੱਤੇ ਇੱਕ ਟੈਰਰ, ਇੱਕ ਦਹਿਸ਼ਤ ਪਾਉਣ ਲਈ ਕਿ ਲਾਰੈਂਸ ਬਿਸ਼ਨੋਈ ਹਿੰਦੂ ਡਾਊਨ ਹੈ, ਜਿਹਨੂੰ ਹਰ ਤਰੀਕੇ ਦੇ ਨਾਲ ਮੁਸਲਮਾਨਾਂ ਦੇ ਮੁੰਡੇ ਸਲਮਾਨ ਖਾਨ ਦੇ ਨਾਲ ਟਕਰਾਇਆ ਜਾਵੇ ਤੇ ਸਲਮਾਨ ਖਾਨ ਦੇ ਕਰਕੇ ਖਬਰ ਬੜੀ ਬਣੂ, ਵੱਡੀ ਬਣੂ, ਤੇ ਵੱਡੀ ਖਬਰ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਕੱਦ ਬੁੱਤ ਵੀ ਵੱਡਾ ਹੋਊ। ਸੋ ਕੁੱਲ ਮਿਲਾ ਕੇ ਲਾਰੈਂਸ ਬਿਸ਼ਨੋਈ ਨੂੰ ਇਸ ਮੁਲਕ ਦਾ ਨੈਸ਼ਨਲ ਡਾਊਨ ਜਿਹੜਾ ਹੈ ਉਵੇਂ ਦਿਖਾਇਆ ਜਾ ਰਿਹਾ ਕਿ ਹੋਊਗਾ ਜੀ ਕੋਈ ਵੇਲਾ ਜਦੋਂ ਦਾਊਦ ਇਬਰਾਹਿਮ ਜਿਹੜਾ ਬੰਬੇ ਤੋਂ ਭੱਜ ਕੇ ਦੁਬਈ ਦੇ ਵਿੱਚ ਰਹਿ ਕੇ ਆਪਦਾ ਜਿਹੜਾ ਨੈਟਵਰਕ ਆ ਚਲਾ ਰਿਹਾ, ਤੇ ਉਹ ਕਹਿੰਦੇ ਵੀ ਜੇਕਰ ਚੰਗੇ ਕੰਮਾਂ 'ਚ ਅਸੀਂ ਰੀਸ ਕਿਸੇ ਦੀ ਨਹੀਂ ਕਰ ਸਕਦੇ ਤਾਂ ਅਸੀਂ ਮਾੜੇ ਕੰਮਾਂ 'ਚ ਤਾਂ ਫੱਟੇ ਚੱਕ ਦਿਆਂਗੇ। ਸੋ ਦਾਊਦ ਇਬਰਾਹਿਮ ਦੇ ਬਿਲਕੁਲ ਉਲਟ ਜਾਂ ਪੈਰਲਲ ਜਾਂ ਸਮਾਨ ਅੰਤਰ ਆ ਜਿਹੜਾ ਲਾਰੈਂਸ ਬਿਸ਼ਨੋਈ ਆ ਇਹਨੂੰ ਉਭਾਰਿਆ ਜਾ ਰਿਹਾ। ਤੇ ਉਹਦੇ ਵਿੱਚ ਪਿਛਲੇ ਸਾਲ ਇੱਕ ਇੰਟਰਵਿਊ ਜਿਹੜੀ ਟੀਵੀ ਚੈਨਲਾਂ ਦੇ ਉੱਤੇ ਚਲਾਈ ਗਈ, ਸਮੇਧ ਸੈਣੀ ਦੇ ਖਾਸਮ ਖਾਸ ਸਭ ਨੂੰ ਪਤਾ ਕਿ ਜਦੋਂ ਜੁਝਾਰੂ ਸਿੰਘਾਂ ਨੇ ਸਮੇਧ ਸੈਣੀ ਉੱਤੇ ਅਟੈਕ ਕੀਤਾ ਤੇ ਸਮੇਧ ਸੈਣੀ ਦੇ ਜ਼ੁਲਮਾਂ ਦੇ ਸਤਾਏ ਜੁਝਾਰੂ ਨੌਜਵਾਨਾਂ ਦੇ ਉਸ ਅਟੈਕ ਵਿੱਚ ਸੈਣੀ ਗੱਡੀ ਬਦਲ ਚੁੱਕਿਆ ਸੀ, ਸਿੰਘਾਂ ਨੂੰ ਪਤਾ ਨਹੀਂ ਸੀ, ਤੇ ਉਸ ਗੱਡੀ ਵਿੱਚ ਬੈਠੇ ਮੁਲਾਜ਼ਮ ਦਾ ਨੁਕਸਾਨ ਹੋ ਗਿਆ, ਸੈਣੀ ਬਚ ਗਿਆ, ਫੱਟੜ ਹੋ ਗਿਆ। ਚੰਡੀਗੜ੍ਹ ਦੀ ਜਿਹੜੀ ਉਹ ਗੱਲ, ਉਸ ਵਾਰਦਾਤ ਦੇ ਵਿੱਚ ਜਿਹੜਾ ਬੰਦਾ ਸੈਣੀ ਦੀ ਥਾਂ ਦੇ ਉੱਤੇ ਮਰ ਗਿਆ, ਉਹਦੇ ਪਰਿਵਾਰ ਦੇ ਵਿੱਚੋਂ ਜਗਵਿੰਦਰ ਪਟਿਆਲ ਪੱਤਰਕਾਰ ਆ, ਜਿਹਨੂੰ ਪੜ੍ਹਾ ਲਿਖਾ ਕੇ ਜਾਂ ਉਹਦੇ ਸਰਪ੍ਰਸਤੀ ਕਰਕੇ ਸੈਣੀ ਨੇ ਉਹਨੂੰ ਵੱਡਾ ਕੀਤਾ। ਤੋਂ ਅੱਜ ਦੀ ਤਰੀਕ ਵਿੱਚ ਸਮੇਧ ਸੈਣੀ ਆ ਜਿਹੜਾ, ਉਹਦੇ ਲਈ ਜਗਵਿੰਦਰ ਪਟਿਆਲ ਉਹਦਾ ਇੱਕ ਆਪਦਾ ਵਿਸ਼ਵਾਸ ਪਾਤਰ ਬੰਦਾ। ਉਹਨੇ ਲਾਰੈਂਸ ਬਿਸ਼ਨੋਈ ਦੇ ਰਾਹੀਂ ਇੱਕ ਖੇਡ ਖੇਡੀ, ਜਿਹੜੀ 2 ਵਾਰੀ ਚੈਨਲਾਂ ਦੇ ਉੱਤੇ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਜਗਵਿੰਦਰ ਪਟਿਆਲ ਵਾਲੀ ਚੱਲੀ ਸੀ। ਦੇਖੋ ਕਮਾਲ ਦੀ ਬਾਤ ਕਿ ਪੂਰੇ ਮੁਲਕ ਦਾ ਸਿਸਟਮ ਜਿਹੜਾ ਹੈ ਉਹ ਬਿਲਕੁਲ ਸੁੰਨ ਹੋ ਕੇ ਬੈਠਾ ਰਿਹਾ। ਜੇ ਕਿਤੇ ਜੇਲ੍ਹ ਦੇ ਵਿੱਚੋਂ ਇਸ ਤਰੀਕੇ ਨਾਲ ਕਿਸੇ ਹੋਰ ਮਤਲਬ ਕਿਸੇ ਮੁਸਲਮਾਨ ਜਿਹੜਾ ਅੰਦਰ ਬੰਦ ਹੋਵੇ ਉਹਦੀ ਇੰਟਰਵਿਊ ਆ ਜਾਵੇ, ਭਾਈ ਜਗਤਾਰ ਸਿੰਘ ਹਵਾਰਾ ਜਾਂ ਕਿਸੇ ਹੋਰ ਸਿੱਖ ਦੀ ਆ ਜਾਵੇ, ਤਾਂ ਇਸ ਮੁਲਕ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਹੱਥਾਂ ਪੈਰਾਂ 'ਚ ਆ ਜਾਊ। ਪਰ ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ਪੰਜਾਬ ਦੀ ਸਾਰੀ ਸਰਕਾਰ, ਖੂਫੀਆ ਏਜੰਸੀਆਂ, NIA, ਸਾਡੇ ਇੱਥੇ ਹੋਰ ਬੇਅੰਤ ਨਿੱਕੀਆਂ ਵੱਡੀਆਂ ਗੁਪਤ ਫੋਰਸਾਂ ਸਰਗਰਮ ਨੇ, ਖੂਫੀਆ ਤੰਤਰ, ਉਹ ਸਾਰਾ ਦੜ ਵੱਟ ਕੇ ਬੈਠਾ ਰਿਹਾ। ਅਖੀਰ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਚਾਰਾਜੋਈ ਕੀਤੀ, ਜਿਹਦੇ ਵਿੱਚ ਪਿਛਲੇ 5-6 ਮਹੀਨਿਆਂ ਤੋਂ ਹਾਈ ਕੋਰਟ ਨੂੰ ਵੀ ਗਧੀ ਗੇੜ ਪਾਈ ਫਿਰਦੇ। ਹਾਈ ਕੋਰਟ ਵੀ ਇਸ ਪੰਜਾਬ ਸਰਕਾਰ ਨੂੰ ਬਾਰ-ਬਾਰ ਤਾੜਨਾ ਕਰਕੇ ਘੂਰ ਘੱਪ ਕੇ ਹੰਭੀ ਜੀ ਫਿਰਦੀ ਆ ਕਿ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਨੋਟਿਸ ਜਾਰੀ ਕੀਤੇ ਆ ਜੀ, ਕਹਿੰਦੇ ਅਸੀਂ ਉਹਨਾਂ ਮੁਲਾਜ਼ਮਾਂ ਨੂੰ, ਪੁਲਿਸ ਅਫਸਰਾਂ ਨੂੰ ਜਿਨ੍ਹਾਂ ਦੇ ਉੱਤੇ ਇਸ ਗੱਲ ਦਾ ਦੋਸ਼ ਹੈ ਕਿ ਉਹਨਾਂ ਨੇ ਇਹ ਇੰਟਰਵਿਊ ਕਰਵਾਈ ਆ, ਉਦੋਂ ਉਹ ਇੱਥੇ ਸੀਗੇ ਖਰੜ ਦੇ CIA ਸਟਾਫ ਦੇ ਵਿੱਚ। ਗੱਲ ਇਹ ਨਹੀਂ ਕਿ ਖਰੜ ਦੇ CIA ਸਟਾਫ ਦੇ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਦੀ ਮਰਜ਼ੀ ਨਾਲ ਇੱਕ ਡੌਨ ਦੀ, ਗੁੰਡੇ ਦੀ, ਬਦਮਾਸ਼ ਦੀ ਇੰਟਰਵਿਊ ਹੋ ਗਈ। ਗੱਲ ਇਹ ਆ ਕਿ ਇਹਦੇ ਨਾਲ ਮੱਤ ਕੀ ਦਿੱਤੀ ਜਾ ਰਹੀ ਆ ਮੁਲਕ ਨੂੰ, ਦੁਨੀਆ ਨੂੰ ਸਮਝਾਇਆ ਕੀ ਜਾ ਰਿਹਾ? ਸਮਝਾਇਆ ਇਹੀ ਜਾ ਰਿਹਾ ਕਿ ਅਗਲਾ ਹਿੰਦੂ ਆ ਤੇ ਹਿੰਦੂ ਡੌਨ ਉਭਾਰਨਾ ਹੈ, ਤੇ ਇਸ ਮੁਲਕ ਦੇ ਪੂਰੇ ਸਿਸਟਮ ਦਾ ਇਹ ਦਿਖਾਉਣ ਤੇ ਜ਼ੋਰ ਲੱਗਿਆ ਹੋਇਆ ਕਿ ਅਸੀਂ ਤਾਂ ਉਹਦੇ ਸਾਹਮਣੇ ਲਾਚਾਰ ਆ ਜੀ, ਬੇਬਸ ਆ। ਉਹਦੇ ਮਗਰ ਬੜੀਆਂ ਵੱਡੀਆਂ ਤਾਕਤਾਂ ਨੇ ਜੀ, ਇਹ ਦਿਖਾਉਣ ਲਈ, ਇਹ ਦਰਸਾਉਣ ਲਈ। ਇਹਦਾ ਨਤੀਜਾ ਕੀ ਨਿਕਲਿਆ
ਕਿ ਲਾਰੈਂਸ ਬਿਸ਼ਨੋਈ ਦੀ ਉਸ ਇੰਟਰਵਿਊ ਤੋਂ ਬਾਅਦ ਜਦੋਂ ਇਹ ਗੱਲ ਆਮ ਦੁਨੀਆ ਵਿੱਚ ਪ੍ਰਵਾਨ ਹੋ ਗਈ, ਪ੍ਰਚਲਿਤ ਹੋ ਗਈ ਕਿ ਉਹਦੇ ਖਿਲਾਫ ਕੌਣ ਕੋਈ ਕੀ ਕਰ ਲੂ, ਨਤੀਜਾ ਇਹ ਨਿਕਲਿਆ ਕਿ ਉਸ ਤੋਂ ਬਾਅਦ ਚ ਫਰੌਤੀਆਂ ਲੈਣ ਦਾ ਇੱਕ ਇਹੋ ਜਿਹਾ ਲੰਬਾ ਚੌੜਾ ਤਾਮਾ ਝਾਮਾ ਚੱਲਿਆ ਕਿ ਹੁਣ ਮੀਡੀਆ ਦੇ ਵਿੱਚ ਇੱਥੋਂ ਤੱਕ ਕਿ ਪੋਲੀਟੀਕਲ ਸਰਕਲ ਦੇ ਵਿੱਚ ਆਮ ਹੀ ਇਹ ਚਰਚਾ ਹੁੰਦੀ ਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਹੋਣ ਤੋਂ ਬਾਅਦ ਵਿੱਚ ਜਿਹੜਾ ਫਰੌਤੀਆਂ ਦੇ ਉੱਤੇ, ਧਮਕੀਆਂ ਦੇ ਉੱਤੇ ਬਹੁਤ ਜ਼ੋਰ ਜਿਹੜਾ ਹੈ ਉਹ ਦਿੱਤਾ ਜਾ ਰਿਹਾ। ਸ਼ਾਇਦ ਇਸ ਮੁਲਕ ਦੇ ਸਿਸਟਮ ਨੂੰ ਇਸ ਗੱਲ ਦੀ ਕੋਈ ਪਰਵਾਹ ਹੋਵੇ ਕਿ ਹਿੰਦੂ ਕਿਤੇ ਨਿਰਾਸ਼ ਨਾ ਹੋ ਜਾਣ, ਪਰ ਬਾਕੀ ਸਾਰੇ ਲੋਕਾਂ ਦੀ ਭਾਵਨਾ ਦੀ ਕੋਈ ਕਦਰ ਨਹੀਂ। ਬਾਕੀ ਸਾਰੇ ਮੁਲਕ ਦੇ ਬਾਕੀ ਗੈਰ ਹਿੰਦੂਆਂ ਦੇ ਬਾਰੇ ਕੋਈ ਕਿਸੇ ਨੂੰ ਪਰਵਾਹ ਨਹੀਂ। ਤੇ ਜਦੋਂ ਇਹੋ ਜਿਹਾ ਮਾਹੌਲ ਹੋਵੇ ਉਹਦੇ ਨਤੀਜੇ ਕੀ ਹੁੰਦੇ ਆ, ਉਹਦੇ ਅਸਰ ਕੀ ਪੈਂਦੇ ਆ, ਉਹਦੇ ਉੱਤੇ ਸਾਨੂੰ ਅੱਜ ਚਰਚਾ ਕਰਨੀ ਬਣਦੀ ਹੈ ਕਿ ਜਿਹੜਾ ਇਸ ਮੁਲਕ ਦੇ ਵਿੱਚ ਇਹ ਜਚਾਇਆ ਗਿਆ ਕਿ ਹਿੰਦੂਆਂ ਦੀ ਹੀ ਕਦਰ ਹੈ, ਇਹਦੇ ਵਿੱਚ ਜਿਹੜੀਆਂ ਦੂਜੀਆਂ ਕੌਮਾਂ ਦੇ ਵਿੱਚ ਕਮਜ਼ੋਰ ਹਿੱਸੇ ਹੁੰਦੇ ਆ ਉਹ ਫਿਰ ਆਪਦੇ ਧਰਮ ਪ੍ਰਤੀ, ਆਪਦੀ ਕੌਮ ਪ੍ਰਤੀ ਵਫਾਦਾਰੀ ਤਿਆਗ ਕੇ ਹਿੰਦੂਆਂ ਦੇ ਮਥਾਜ ਜਾਂ ਹਿੰਦੂਆਂ ਦੇ ਅਧੀਨ ਹੋਣ ਨੂੰ ਆਪਦੀ ਜ਼ਿੰਦਗੀ ਦਾ ਇੱਕ ਮਕਸਦ ਜਿਹਾ ਬਣਾ ਲੈਂਦੇ। ਇਹ ਗੱਲ ਸਾਡੇ ਇਤਿਹਾਸ ਵਿੱਚ ਵੀ ਆਈ ਹੈ। ਜਦੋਂ ਆਜ਼ਾਦੀ ਦਾ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਸੀ, ਉਦੋਂ ਜਿਹੜੇ ਰਾਸ਼ਟਰਵਾਦੀ ਸਿੱਖ ਸੀਗੇ, ਜਿਨ੍ਹਾਂ ਨੂੰ ਇੰਡੀਅਨ ਨੈਸ਼ਨਲਿਸਟ ਸਿੱਖ ਕਿਹਾ ਜਾਂਦਾ ਹੈ, ਉਹ ਕੁਝ ਅਕਾਲੀ ਸੀ, ਕੁਝ ਕਾਂਗਰਸੀ ਸੀ। ਪਰ ਇਹਨਾਂ ਸਾਰਿਆਂ ਦਾ 1947 ਤੋਂ ਬਾਅਦ ਇਹ ਹੋ ਗਿਆ ਕਿ ਉਹ ਭਾਰਤ ਮਾਤਾ ਕੀ ਜੈ ਵਾਲੇ ਜਾਂ ਭਾਰਤੀ ਮੁੱਖ ਧਾਰਾ ਨੂੰ ਪ੍ਰਣਾਏ ਹੋਏ ਸਿੱਖ ਬਣ ਗਏ। ਅਕਾਲੀ ਸਿੱਖ ਤੇ ਕਾਂਗਰਸੀ ਸਿੱਖ ਵਿੱਚ ਕੋਈ ਬਹੁਤਾ ਫਰਕ ਨਹੀਂ, ਦੋਨਾਂ ਦੀ ਸਿਧਾਂਤਕ ਪੋਜੀਸ਼ਨ ਇੱਕੋ ਜਿਹੀ ਹੋਈ ਹੈ। ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜਾਂ ਖਾਲਿਸਤਾਨ ਲਈ ਸਰਗਰਮ ਹੋਵੇ, ਅਕਾਲੀ ਸਿੱਖ ਵੀ ਉਹਨੂੰ ਬੁਰਾ ਮੰਨਦਾ ਹੈ ਤੇ ਕਾਂਗਰਸੀ ਸਿੱਖ ਵੀ ਉਹਨੂੰ ਬੁਰਾ ਮੰਨਦਾ। ਜਿਹੜੇ ਕਾਂਗਰਸ ਵਿੱਚ ਸਿੱਖ ਗਏ ਨੇ, ਉਹਨਾਂ ਨੂੰ ਜਦੋਂ 1947 ਤੋਂ ਬਾਅਦ ਖਾਸ ਤੌਰ ਤੇ ਇਹ ਜਾਪਣ ਲੱਗਿਆ ਕਿ ਭਾਰਤ ਵਿੱਚ ਅਕਾਲੀ ਸਭਾ ਦੇ ਵਿੱਚ ਇੱਕ ਅਨਿਸ਼ਚਿਤ ਜਿਹਾ ਮਾਹੌਲ ਹੈ, ਪਤਾ ਨਹੀਂ ਕਦੇ ਸਰਕਾਰ ਬਣੇ ਕਿ ਨਾ ਬਣੇ, ਕਦੇ ਸੱਤਾ ਇਹਨਾਂ ਕੋਲੇ ਰਵੇ ਜਾਂ ਨਾ ਰਵੇ, ਪਰ ਕਾਂਗਰਸ ਇੱਕ ਵੱਡੀ ਗੱਲ ਹੈ। ਕਾਂਗਰਸ ਵਿੱਚ ਚੱਲੀਏ, ਜਿਹਦੇ ਸੱਤਾ ਦੇ ਵਿੱਚ ਰਹਿਣ ਜਾਂ ਨਾ ਰਹਿਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਵੀ ਚੱਲਦੀ ਰਹੂਗੀ ਆਪਣੀ। ਸੋ ਜਿਹੜੇ ਕਮਜ਼ੋਰ ਹਿੱਸੇ ਆ, ਜਿਨ੍ਹਾਂ ਨੂੰ ਸੱਤਾ ਦੀ ਹਵਸ ਹੁੰਦੀ ਆ, ਉਹ ਅਕਾਲੀ ਦਲ ਨੂੰ ਤਿਆਗ ਕੇ ਕਾਂਗਰਸ ਵਿੱਚ ਜਾਂਦੇ ਰਹੇ। ਇੱਕ ਵੇਲਾ ਸੀ ਜਦੋਂ ਕਿਹਾ ਜਾਂਦਾ ਸੀ ਕਿ ਦਰਬਾਰਾ ਸਿੰਘ ਤੋਂ ਬਗੈਰ ਕੋਈ ਵੀ ਇਹੋ ਜਿਹਾ ਕਾਂਗਰਸੀ ਲੀਡਰ ਨਹੀਂ ਜਿਹੜਾ ਪਹਿਲਾਂ ਅਕਾਲੀ ਰੰਗਰੂਟ ਨਾ ਰਿਹਾ ਹੋਵੇ। ਜਿੰਨੇ ਵੀ ਆ ਬੂਟਾ ਸਿੰਘ, ਗਿਆਨੀ ਜੈਲ ਸਿੰਘ, ਪ੍ਰਤਾਪ ਸਿੰਘ ਕੈਰੋਂ, ਬੇਅੰਤ ਸਿੰਘ, ਇਹ ਸਾਰੇ ਦੇ ਸਾਰੇ ਇਹੋ ਜਿਹੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਵੇਲੇ ਅਕਾਲੀ ਦਲ ਦੇ ਨੇੜੇ ਤੇੜੇ ਜਾਂ ਅਕਾਲੀ ਦਲ ਦੇ ਵਿੱਚ ਜ਼ਰੂਰ ਰਹੇ ਨੇ। ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੀ ਰਿਕਰੂਟੀ ਅਕਾਲੀ ਦਲ ਨੇ ਕਰਾਈ। ਜਦੋਂ ਕੰਮ ਸਿੱਖ ਲਿਆ ਫਿਰ ਇਹ ਕਾਂਗਰਸ ਵਿੱਚ ਚਲੇ ਗਏ। ਕਾਂਗਰਸ ਵਿੱਚ ਜਾਣ ਤੋਂ ਬਾਅਦ ਇਹਨਾਂ ਨੇ ਉੱਥੇ ਕਾਂਗਰਸੀ ਬਾਕੀ ਲੋਕਾਂ ਨਾਲੋਂ, ਖਾਸ ਤੌਰ ਤੇ ਕਾਂਗਰਸ ਦੇ ਹਿੰਦੂ ਲੀਡਰਾਂ ਦੀ ਵਫਾਦਾਰੀ ਜਿੱਤਣ ਲਈ, ਭਰੋਸਾ ਜਿੱਤਣ ਲਈ ਆਮ ਕਾਂਗਰਸੀ ਲੀਡਰਾਂ ਨਾਲੋਂ 5-6 ਗੁਣਾ ਵੱਧ ਜ਼ੋਰ ਲਾ ਕੇ ਵੀ ਅਸੀਂ ਨਹੀਂ ਜੀ ਸਿੱਖ ਜਜ਼ਬਾਤਾਂ ਦੀ ਕੋਈ ਪਰਵਾਹ ਕਰਦੇ। ਸੋ ਉਸ ਮੌਕੇ ਫਿਰ ਮੁਲਕ ਦੇ ਕਾਂਗਰਸੀ ਸਿਸਟਮ ਨੇ ਇਹ ਸਮਝ ਲਿਆ ਕਿ ਇਹਨਾਂ ਦਾ ਨਾਹਾ ਲਓ। ਸੋ ਜਿਹੜੇ ਸਿੱਖ ਜਗਤ ਵਿੱਚੋਂ, ਅਕਾਲੀ ਸਭਾ ਦੇ ਵਿੱਚੋਂ ਸਭ ਤੋਂ ਨਖਿੱਧ ਬੰਦਾ ਹੁੰਦਾ ਸੀ, ਉਹਨੂੰ ਅਗਲਿਆਂ ਨੇ ਸਿਲੈਕਟ ਕਰ ਲੈਣਾ ਤੇ ਪੰਜਾਬ ਦੀ ਕਾਂਗਰਸ ਦਾ ਲੀਡਰ ਬਣਾ ਕੇ ਉਹਦੇ ਹੱਥ ਵਿੱਚ ਸੱਤਾ ਦੇ ਕੇ ਉਹਦੀ ਡਿਊਟੀ ਇਹ ਲਾ ਦੇਣੀ ਕਿ ਤੂੰ ਅਕਾਲੀ ਸਿੱਖਾਂ ਦਾ ਜਲੂਸ ਕੱਢੀ ਚੱਲ। ਪ੍ਰਤਾਪ ਸਿੰਘ ਕੈਰੋਂ, ਬੂਟਾ ਸਿੰਘ,
ਗਿਆਨੀ ਜੈਲ ਸਿੰਘ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੀ ਇੱਕ ਲਿਸਟ ਤਿਆਰ ਹੈ ਜਿਨ੍ਹਾਂ ਨੇ ਕਾਂਗਰਸ ਵਿੱਚ ਜਾਣ ਤੋਂ ਪਹਿਲਾਂ, ਜੇ ਉਹ ਕਾਂਗਰਸ ਵਿੱਚ ਨਾ ਜਾਂਦੇ, ਅਕਾਲੀਆਂ 'ਚ ਹੀ ਰਹਿੰਦੇ, ਤਾਂ ਸ਼ਾਇਦ ਉਹਨਾਂ ਦਾ ਏਡਾ ਕਦਮ ਨਾ ਬਣਦਾ। ਪਰ ਉਹਨਾਂ ਨੂੰ ਅਕਾਲੀ ਦਲ ਤੋਂ ਕਾਂਗਰਸ ਵਿੱਚ ਲਿਜਾ ਕੇ ਉਹਨਾਂ ਨੂੰ ਇਹੀ ਜ਼ਿੰਮੇਵਾਰੀ ਦਿੱਤੀ ਗਈ ਵੀ ਤੁਸੀਂ ਹੁਣ ਅਕਾਲੀਆਂ ਦੇ ਛਤਰ ਫੇਰੋ। ਸੋ ਉਹ ਉਸ ਮੌਕੇ ਅਕਾਲੀ ਦਲ ਨੇ ਬਾਗੀ ਹੋ ਕੇ ਬਾਦਸ਼ਾਹ ਵਾਲੇ ਪਾਸੇ ਵਧਣ ਦੀ ਥਾਂ ਕਿ ਅਸੀਂ ਤਾਂ ਫਿਰ ਖਾਲਿਸਤਾਨ ਵੱਲ ਨੂੰ ਵਧਾਂਗੇ, ਉਲਟਾ ਇਹ ਜਚਾਉਣ ਤੇ ਲੱਗੇ ਕਿ ਜੀ ਸਾਨੂੰ ਕੁੱਟੋ ਨਾ, ਅਸੀਂ ਤਾਂ ਭਾਰਤ ਮਾਂ ਦੇ ਲਾਡਲੇ ਪੁੱਤ ਵਾਂ, ਅਸੀਂ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਤੋਂ 1 ਇੰਚ ਪਾਸੇ ਨਹੀਂ ਜਾਣਾ ਹੈ ਕਦੇ। ਇਹ ਜਿਹੜਾ ਸਾਰਾ ਖੇਡਾ ਵਾਪਰਿਆ, ਇਹ ਮੈਂ ਕਿਉਂ ਚਰਚਾ ਛੇੜੀ ਆ, ਕਿਉਂਕਿ ਅੱਜ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਹੈ ਕਿ ਜਦੋਂ ਨਰਿੰਦਰ ਮੋਦੀ ਅਮਰੀਕਾ ਗਿਆ ਤਾਂ ਉੱਥੇ ਇੱਕ ਜਾਲੀ ਜੀ ਜਥੇਬੰਦੀ ਦਾ ਵਫਦ, ਜਿਹੜੇ ਕਹਿੰਦੇ ਆ ਜੀ ਅਸੀਂ 6 ਆਫ ਅਮਰੀਕਾ ਜਥੇਬੰਦੀ ਆ, ਉਹ ਮੋਦੀ ਨੂੰ ਮਿਲੇ। ਮੋਦੀ ਦੇ ਖਿਲਾਫ ਜਾਂ ਭਾਰਤੀ ਤੰਤਰ ਦੇ ਖਿਲਾਫ ਇਸ ਮੌਕੇ ਸਮੁੱਚੇ ਖਾਲਸਾ ਪੰਥ ਵਿੱਚ, ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਵਿੱਚ, ਦੁਨੀਆ ਭਰ ਦੇ ਸੁਹਿਰਦ ਸੱਚੇ ਲੋਕਾਂ ਦੇ ਵਿੱਚ ਇੱਕ ਵਿਰੋਧ ਦੀ ਭਾਵਨਾ ਹੈ ਕਿ ਤੁਸੀਂ ਪਹਿਲਾਂ ਤਾਂ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕਰਦੇ ਸੀ, ਹੁਣ ਤੁਸੀਂ ਵਿਦੇਸ਼ਾਂ ਦੇ ਵਿੱਚ ਕੈਨੇਡਾ, ਅਮਰੀਕਾ, ਪਾਕਿਸਤਾਨ, ਇੰਗਲੈਂਡ ਤੇ ਹੋਰ ਮੁਲਕਾਂ ਦੇ ਵਿੱਚ ਸਿੱਖਾਂ ਦਾ ਟਾਰਗੇਟ ਕਿਲਿੰਗ ਕਰ ਰਹੇ। ਸਭ ਨੂੰ ਪਤਾ ਕਿ ਮੋਦੀ ਨੇ ਕਿਹਾ ਸੀ ਘਰ ਮੇ ਘੁਸ ਕੇ ਮਾਰੇਗੀ। ਇਹ ਗੱਲ ਪਾਰਲੀਮੈਂਟ ਦੇ ਵਿੱਚ ਵੀ, ਹੋਰਨਾਂ ਪਲੇਟਫਾਰਮਾਂ ਤੇ ਵੀ ਮੋਦੀ ਬੜੇ ਧੜੱਲੇ ਨਾਲ ਕਹਿੰਦਾ ਆ ਰਿਹਾ ਕਿ ਅਸੀਂ ਤਾਂ ਜੀ ਛੱਡਣਾ ਨਹੀਂ ਆ, ਅਸੀਂ ਤਾਂ ਜੀ ਮਾਰ ਦਿਆਂਗੇ, ਅਸੀਂ ਤਾਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਸਾਫ਼ ਜੀ ਗੱਲ ਹੈ ਕਿ ਦੁਨੀਆ ਭਰ ਦੇ ਸਿੱਖਾਂ ਦੇ ਦਿਲਾਂ 'ਚ ਦਹਿਸ਼ਤ ਪਾਉਣ ਲਈ ਮਿਸਟਰ ਡੋਭਾਲ ਨੇ, NIA ਨੇ ਤੇ ਰਾਹ ਵਰਗੀਆਂ ਏਜੰਸੀਆਂ ਨੇ ਰਲ ਮਿਲ ਕੇ ਇੱਕ ਆਪਰੇਸ਼ਨ ਚਲਾਇਆ ਹੋਇਆ ਕਿ ਪੰਜਾਬ ਦੇ ਵਿੱਚ ਤਾਂ ਅਸੀਂ ਪੰਥਕ ਸਿੱਖਾਂ ਦਾ ਕੰਢਾ ਕੱਢਾਂਗੇ। NIA ਦੀ ਡਿਊਟੀ ਲਾਈ ਹੈ, ਰਾਹ ਵਾਲਿਆਂ ਨੂੰ ਡਿਊਟੀ ਦੇਤੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਘਾਣ ਕਰੋ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਵੀ ਮੋਦੀ ਕਿਸੇ ਮੁਲਕ 'ਚ ਜਾਂਦਾ, ਉੱਥੇ ਦੇ ਸਿੱਖ ਵਿਰੋਧ ਕਰਦੇ ਆ, ਅਮਰੀਕਾ 'ਚ ਵੀ ਵਿਰੋਧ ਹੋਇਆ। ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੇ ਸਿੱਖਾਂ ਨੂੰ ਚਾਅ ਹੀ ਚੜ ਗਿਆ ਕਿ ਮੋਦੀ ਆਇਆ, ਚਲੋ ਜੀ ਜੱਫੀ ਪਾਵਾਂਗੇ, ਇਹ ਜਿਨ੍ਹਾਂ ਦੀਆਂ ਫੋਟੋਆਂ ਅੱਜ ਇੱਥੇ ਅਖਬਾਰਾਂ 'ਚ ਛਪੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਦਾ ਇੱਥੇ ਬਿਆਨ ਵੀ ਹੈ, ਜੱਸੀ, ਕੋਈ ਜੱਸੀ ਕਰਕੇ ਲਿਖਿਆ, ਜਸਦੀਪ ਸਿੰਘ ਜੱਸੀ। ਉਹ ਕਹਿੰਦਾ ਜੀ ਸਾਡੀ ਮੋਦੀ ਨਾਲ ਬਹੁਤ ਵਧੀਆ ਗੱਲਬਾਤ ਹੋਈ ਆ ਤੇ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਤੇ ਮੈਨੂੰ ਨਹੀਂ ਲੱਗਦਾ ਭਾਰਤ ਦੇ ਇਤਿਹਾਸ ਵਿੱਚ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਇੰਨਾ ਕੁਝ ਕੀਤਾ ਹੋਵੇ ਜਿੰਨਾ ਸ਼੍ਰੀ ਮੋਦੀ ਨੇ ਕੀਤਾ। ਉਹਨਾਂ ਕਰਤਾਰਪੁਰ ਲਾਂਘਾ ਖੋਲਿਆ, ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾਏ। ਸਿੱਖਾਂ ਜੋ ਭਾਰਤ ਨਹੀਂ ਸੀ ਜਾ ਸਕਦੇ, ਕਾਲੀ ਸੂਚੀ ਚੋਂ ਨਾਂ ਉਹਨਾਂ ਦੇ ਕੱਢੇ ਖਤਮ ਕੀਤੀ। ਕਾਂਗਰਸ ਸਰਕਾਰ ਵੇਲੇ ਦੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਯਕੀਨੀ ਬਣਾਇਆ। ਹੁਣ ਇਹ ਜਿੰਨੀਆਂ ਵੀ ਗੱਲਾਂ ਨੇ, ਇਹ ਕੱਲੀ ਗੱਲ ਦੇ ਉੱਤੇ ਜਦੋਂ ਮਰਜ਼ੀ ਕੋਈ ਚਰਚਾ ਕਰਕੇ ਦੇਖ ਲਵੇ। ਇੱਥੇ ਤਾਂ ਸਾਨੂੰ ਸਿੰਬੋਲਿਕ ਜਸਟਿਸ ਕਹਿ ਕੇ ਟਾਲਿਆ ਗਿਆ ਸੀ ਕਿ ਜੀ ਮੋਦੀ ਸਰਕਾਰ ਵੀ ਇੱਕ ਟੋਕਨ ਟਾਈਪ, ਦੇਖੋ ਜੀ ਇਹ ਤੋਂ ਵੱਧ ਨਹੀਂ ਕੀਤਾ ਜਾ ਸਕਦਾ। ਉਹ ਇਹਨਾਂ ਨੇ ਸੱਜਣ ਕੁਮਾਰ ਤੇ ਜਗਦੀਸ਼ ਟੈਟਲਰ ਨੂੰ ਭਜਾ ਕੇ ਜੇ ਮਾੜਾ ਜਿਹਾ ਰੌਲਾ ਰੱਪਾ ਜਿਹਾ ਪਾ ਕੇ ਸਾਰੇ ਭਾਰਤ ਵਿੱਚ ਸਿੱਖਾਂ ਦਾ ਜੋ ਕਤਲੇਆਮ ਹੋਇਆ ਉਹਨੂੰ ਢੱਕ, ਮਤਲਬ ਕਿ ਕਿਸੇ ਦਾ ਕਰੋੜਾਂ ਦਾ, ਅਰਬਾਂ ਦਾ ਨੁਕਸਾਨ ਹੋਇਆ ਹੋਵੇ, ਉਹਨੂੰ ਇੱਕ ਕੌਡੀ ਦੇ ਕੇ, ਉਹ ਵੀ ਕਾਣੀ ਦੇ ਕੇ ਕਹਿ ਦਈਏ ਵੀ ਬਸ ਹੁਣ ਤੂੰ ਚੁੱਪ ਕਰ ਜਾ, ਤੇਰਾ ਹੋ ਗਿਆ, ਇਸ ਤੋਂ ਵੱਧ ਕੀ ਤੇਰਾ ਅਸੀਂ ਕਰ ਦਈਏ। ਇਹ ਇਸ ਮੁਲਕ ਨੇ ਇਨਸਾਫ ਦਿੱਤਾ ਤੇ ਆ ਸਾਡੇ ਜੀ 6 ਆਫ ਅਮਰੀਕਾ ਵਾਲੇ ਕਹਿੰਦੇ ਧੰਨਵਾਦ ਜੀ ਤੁਹਾਡਾ। ਬਿਲਕੁਲ ਬੇਸ਼ਰਮੀ ਤੇ ਬੇਹਯਾਈ ਵਾਲੀ ਗੱਲ ਹੈ ਕਿ ਜੀ 1984 ਦਾ ਇਨਸਾਫ ਦਿੱਤਾ। ਕੋਈ ਇਨਸਾਫ ਮੋਦੀ ਨੇ ਨਹੀਂ ਦਿੱਤਾ, ਨਾ ਹੀ ਸਿੱਖਾਂ ਦੀ ਹੁਣ ਇਸ ਮੁਲਕ ਤੋਂ ਕੋਈ ਇਨਸਾਫ ਦੀ ਆਸ ਆ, ਕਿਉਂਕਿ
ਕਾਂਗਰਸ ਨੇ ਜ਼ੁਲਮ ਕੀਤਾ ਸੀ ਤੇ ਸਿਆਸੀ ਤੌਰ ਦੇ ਉੱਤੇ ਲੋਕਾਂ ਨੂੰ ਆਸ ਰਹੀ ਸੀ ਕਿ ਜੇਕਰ ਭਾਜਪਾ ਸੱਤਾ 'ਚ ਆਊ ਸਾਡਾ ਕੁਝ ਬਣੂ। ਪਰ ਭਾਜਪਾ ਵਾਲਿਆਂ ਨੇ ਤਾਂ ਚੰਦ ਚਾੜਿਆ ਕਿ ਇੱਕ ਦੋ ਨੂੰ ਫੜ ਕੇ ਜੀ ਅਸੀਂ ਉਹਨਾਂ ਦੇ ਗਿੜੇ ਜੇ ਕਢਾ ਦਿੰਦੇ ਆ ਤੇ ਸਮਝ ਲਿਓ ਵੀ ਇਹ ਜੀ ਹੋ ਗਿਆ। ਉਹ ਵੀ ਉਹਨਾਂ ਨੂੰ ਵੀ ਕਿਹਾ ਹੋਣਾ ਵੀ ਸਾਨੂੰ ਹੁਣ ਮਾੜਾ ਮੋਟਾ ਤਾਂ ਲੋਕਾਂ 'ਚ ਮੂੰਹ ਦਿਖਾਉਣ ਲਈ ਕੁਝ ਕਰਨਾ ਪੈਣਾ। ਜਿਹੜਾ ਇਹ ਕਹਿ ਰਹੇ ਨੇ ਸ਼੍ਰੀਮਾਨ ਜੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾਏ, ਉਸ ਮੌਕੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਇੱਕ ਨੋਟੀਫਿਕੇਸ਼ਨ ਹੋਇਆ ਸੀ। ਉਹਦੇ ਤੋਂ ਜਿਵੇਂ ਇਹ ਮੁੱਕਰੇ ਆ, ਇਹ ਜਿਹੜੇ ਜੱਸੀ ਭਾਜੀ ਨੇ, ਇਹਨਾਂ ਨੂੰ ਕੋਈ ਬਿਠਾ ਕੇ ਪੁੱਛੇ ਵੀ ਸ਼੍ਰੀਮਾਨ ਜੀ ਤੁਹਾਡੇ ਮੋਦੀ ਨੇ, ਅਮਿਤ ਸ਼ਾਹ ਨੇ, ਜਿੰਨੇ ਪਾਕ ਪਵਿੱਤਰ ਉੱਚੇ ਸੁੱਚੇ ਤੇ ਅਹਿਮ ਸਾਡੀ ਕੌਮ ਦਾ ਬਹੁਤ ਵੱਡਾ ਦਿਨ ਸੀ ਜਦੋਂ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ, ਬੜੀ ਚੰਗੀ ਖਬਰ ਲੱਗੀ ਸੀ। ਪਰ ਹੋਇਆ ਕੀ, ਕਿਸੇ ਨੂੰ ਰਿਹਾਈ ਰੁਹੀ ਮੋਦੀ ਦੇ ਇਸ ਐਲਾਨ ਕਰਕੇ ਕਿਸੇ ਨੂੰ ਨਹੀਂ ਮਿਲੀ। ਉਹ ਤਾਂ ਕਾਨੂੰਨੀ ਤੌਰ ਦੇ ਉੱਤੇ ਅਦਾਲਤੀ ਚਾਰਾਜੋਈ ਦੇ ਰਾਹੀਂ ਮਿਲ ਜਾਂਦੀ। ਉਲਟਾ ਜਿਹੜੀਆਂ ਰਿਹਾਈਆਂ ਦੇ ਪੂਰੇ ਆਸਾਰ ਬਣ ਚੁੱਕੇ ਸੀ ਉਹ ਵੀ ਇਸ ਮਾਮਲੇ ਕਰਕੇ ਰੱਦ ਹੋ ਗਏ। ਤੇ ਉਸ ਤੋਂ ਬਾਅਦ ਆ ਜਾਂਦੀ ਆ ਗੱਲ ਕਰਤਾਰਪੁਰ ਲਾਂਘੇ ਦੀ। ਕਰਤਾਰਪੁਰ ਲਾਂਘੇ ਬਾਰੇ ਬੀਜੇਪੀ ਦਾ ਰਵੱਈਆ, ਅਕਾਲੀਆਂ ਨੇ ਵੀ ਇਹ ਮੰਨਿਆ ਹੋਇਆ ਸੀ ਵੀ ਮੋਦੀ ਹੁਣਾਂ ਨੇ ਰਾਹ ਖੋਲਣਾ ਨਹੀਂ। ਇਸ ਕਰਕੇ ਮੋਦੀ ਤੋਂ ਪਹਿਲਾਂ ਹੀ, ਬੀਜੇਪੀ ਤੋਂ ਪਹਿਲਾਂ ਹੀ ਅਕਾਲੀ ਲੀਡਰਸ਼ਿਪ ਧੜਾ ਧੜ ਕਰਤਾਰਪੁਰ ਲਾਂਘੇ ਦੇ ਖੋਲਣ ਦੇ ਉਲਟ ਬਿਆਨਬਾਜ਼ੀ ਕਰ ਰਹੀ ਸੀ। ਉਸ ਮੌਕੇ ਨਵਜੋਤ ਸਿੱਧੂ ਤੇ ਜਿਹੜਾ ਪਾਕਿਸਤਾਨ ਦਾ ਜਨਰਲ ਸੀਗਾ, ਉਹਨਾਂ ਦੋਨਾਂ ਦੀ ਸਾਂਝ ਨੂੰ ਮੁੱਖ ਰੱਖ ਕੇ ਅਕਾਲੀ ਲੀਡਰਸ਼ਿਪ ਲਗਾਤਾਰ ਬਿਆਨਬਾਜ਼ੀ ਦਾਗ ਰਹੀ ਸੀ ਤੇ ਲੋਕਾਂ ਨੂੰ ਲੱਗਦਾ ਸੀਗਾ ਕਿ ਅਕਾਲੀ ਦਲ ਨੂੰ ਬੀਜੇਪੀ ਵਾਲਿਆਂ ਨੇ ਕਿਹਾ ਹੋਣਾ ਕਿ ਆਪਾਂ ਲਾਂਘਾ ਤਾਂ ਖੋਲਣਾ ਨਹੀਂ, ਤੁਸੀਂ ਫੱਟੇ ਚੱਕੀ ਰੱਖੋ। ਪਰ ਬਾਅਦ ਵਿੱਚ ਜਿਹੜੀ ਜੀਓ ਪੋਲਿਟਿਕਸ ਹੈ ਉਹਦੇ ਤਹਿਤ ਹਾਲਾਤ ਜਦੋਂ ਸਾਰੇ ਬਦਲੇ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਤੌਰ ਦੇ ਉੱਤੇ ਜੋ ਮਾਹੌਲ ਬਣਿਆ, ਜਿਹੜੀ ਗੱਲ ਸਭ ਤੋਂ ਅਹਿਮ ਹੈ ਇਸ ਮੌਕੇ, ਜੇ ਸਾਡਾ ਪੰਜਾਬ ਦੇ ਵਿੱਚ ਕੋਈ ਬਚਾਅ ਆ ਜਾਂ ਸਿੱਖ ਹਿੱਤਾਂ ਦੀ ਕੋਈ ਮਾੜੀ ਮੋਟੀ ਜੇ ਗੱਲ ਚੱਲਦੀ ਹੈ, ਉਹ ਸਾਡੇ ਪੰਜਾਬ ਜਾਂ ਭਾਰਤ ਦੇ ਸਿੱਖਾਂ ਦੇ ਕਰਕੇ ਨਹੀਂ ਚੱਲਦੀ। ਮੋਦੀ ਹੁਣਾਂ ਨੂੰ, ਬੀਜੇਪੀ ਹੁਣਾਂ ਨੂੰ, ਭਾਜਵੇਂ ਬ੍ਰਿਗੇਡ ਨੂੰ ਇਸ ਮੌਕੇ ਪੰਥ ਜਾਂ ਅਕਾਲੀ ਦਲ ਦਾ ਕੋਈ ਮਤਲਬ ਨਹੀਂ, ਸਿੱਖਾਂ ਦੀ ਕੋਈ ਉਹਦੇ ਕੋਲੇ ਕਦਰ ਕੀਮਤ ਨਹੀਂ। ਫਿਰ ਕਿਉਂ ਮਾੜਾ ਮੋਟਾ ਸ਼ੋਸ਼ਾ ਛੱਡ ਕੇ ਕੰਮ ਕਰਦੇ ਆ? ਕਿਉਂਕਿ ਵਿਦੇਸ਼ਾਂ 'ਚ ਵਸਦੇ ਸਿੱਖ ਇਸ ਮੌਕੇ ਸਭ ਤੋਂ ਅਹਿਮ ਪੋਜੀਸ਼ਨ 'ਚ ਨੇ। ਬਹੁਤ ਵੱਡਾ ਪਲੇਅਰ ਬਣ ਚੁੱਕਿਆ ਸਾਡਾ ਸਿੱਖ ਡਾਇਸਪੋਰਾ। ਸਾਰੇ ਸੰਸਾਰ ਦੇ ਵਿੱਚ ਖਿਲਰੇ ਹੋਏ ਖਾਲਸਾ ਪੰਥ ਨੇ, ਸਿੱਖ ਜਗਤ ਨੇ ਇੰਡੀਅਨ ਸਟੇਟ ਦੀਆਂ ਸਾਰੀਆਂ ਖੇਡਾਂ ਹਿਲਾ ਕੇ ਧਰਤੀਆਂ, ਸਾਰੇ ਸਮੀਕਰਨ ਵਿਗਾੜ ਕੇ ਧਰੇ ਪਏ ਨੇ। ਪਿਛਲੇ ਸਾਲ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ, ਹੋਰ ਸਿੰਘਾਂ ਦਾ ਕਤਲੇਆਮ ਦਾ ਦੌਰ ਚੱਲਿਆ, ਉਸ ਮੌਕੇ ਸਾਫ਼ ਤੌਰ ਦੇ ਉੱਤੇ ਸਾਨੂੰ ਇੱਥੇ ਪੰਜਾਬ ਦੇ ਵਿੱਚ ਲੱਗਦਾ ਸੀ ਕਿ ਹੁਣ ਫਲਾਣੇ ਨੂੰ ਲਾਜ਼ਮੀ ਟਾਰਗੇਟ ਕੀਤਾ ਜਾਊਗਾ। ਬਾਹਰਲੇ ਮੁਲਕਾਂ ਦੇ ਬਾਰੇ ਵੀ ਕਹਿੰਦੇ ਸੀ 65 ਬੰਦਿਆਂ ਦੀ ਲਿਸਟ ਬਣੀ। ਅਮਰੀਕਾ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ, ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਈ, ਨਾਲ ਦੀ ਨਾਲ ਹੋਰ ਡਾਕਟਰ ਪ੍ਰਿਤਪਾਲ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ ਤੇ ਹੋਰ ਸਾਡੇ ਪਿਆਰੇ ਸਤਿਕਾਰੇ ਵੱਡੇ ਛੋਟੇ ਭਰਾਵਾਂ ਦੇ ਬਾਰੇ ਚਰਚਾ ਛਿੜੀ ਕਿ ਇਹਨਾਂ ਦੇ ਵੀ ਨਾਂ ਨੇ ਟਾਰਗੇਟ ਕਿਲਿੰਗ ਦੀ ਲਿਸਟ ਵਿੱਚ। ਤੇ ਇਹ ਕੰਮ ਰੁਕਿਆ ਕਿਵੇਂ? ਜਦੋਂ ਇੱਥੇ ਇਹਨਾਂ ਦੇ ਜਿਹੜੇ ਕੁੱਤੇ ਬਿੱਲੇ ਰੱਖੇ ਹੋਏ ਨੇ, ਉਹ ਮੇਜਰ ਗੌਰਵ ਆਰੀਆ ਵਰਗੇ ਭੌਂਕ ਰਹੇ ਸੀ ਕਿ ਅਸੀਂ ਤਾਂ ਜੀ ਬਸ ਆ ਦੇਖੋ ਹੁਣ ਮਾਰੀ ਜਾਣੇ ਆ, ਹੁਣ ਤਾਂ ਅੱਜ ਇੰਗਲੈਂਡ, ਕੱਲ ਨੂੰ ਫਲਾਣੇ ਥਾਂ ਤੇ ਖਬਰਾਂ ਪੜ੍ਹੀ ਚੱਲੋ ਤੁਸੀਂ, ਹੁਣ ਤਾਂ ਢੇਰੀਆਂ ਲੱਗਣਗੀਆਂ। ਸ਼ਰੇਆਮ ਕਹਿ ਰਿਹਾ ਸੀ ਕਿ ਹਰ ਮੁਲਕ ਦੇ ਵਿੱਚ ਜਿਹੜੇ ਉੱਥੋਂ ਦੇ ਮਾੜੇ ਅਨਸਰ ਨੇ, ਗੁੰਡੇ, ਪਹਾੜੇ ਦੇ ਕਾਤਲ, ਸੁਪਾਰੀ ਕਿਲਰ,
ਉਹਨਾਂ ਨੂੰ ਪੈਸੇ ਦਿਓ, ਮਰਵਾਓ ਸਿੱਖਾਂ ਨੂੰ। ਇਹਨਾਂ ਨੇ ਉਦੋਂ ਤੱਕ ਹਟਣਾ ਨਹੀਂ ਜਿੰਨਾ ਟਾਈਮ ਇਹਨਾਂ ਦੀਆਂ ਘਰਾਂ ਦੇ ਵਿੱਚ ਵੜ ਕੇ ਮੌਤਾਂ ਲਾਸ਼ਾਂ ਨਾ ਵਿਛਾਈਆਂ। ਇਹ ਸਾਰਾ ਕੁਝ ਜਦੋਂ ਕੀਤਾ ਜਾ ਰਿਹਾ ਸੀ, ਇਹ ਉਸ ਮੌਕੇ ਕੈਨੇਡਾ ਦੇ ਸਿੱਖਾਂ ਦੇ ਕਰਕੇ ਕੈਨੇਡੀਅਨ ਸਿਸਟਮ ਨੇ, ਅਮਰੀਕਾ ਦੇ ਸਿੱਖਾਂ ਕਰਕੇ ਅਮਰੀਕਨ ਸਿਸਟਮ ਨੇ, ਤੇ ਇਵੇਂ ਹੀ ਦੁਨੀਆ ਭਰ ਦੇ ਹੋਰ ਮੁਲਕਾਂ ਨੇ ਆਪੋ ਆਪਣੇ ਮੁਲਕ ਵਿੱਚ ਵਸਦੇ ਸਿੱਖਾਂ ਦੇ ਕਰਕੇ ਇੰਡੀਅਨ ਸਟੇਟ ਸਿਸਟਮ ਨੂੰ ਜਦੋਂ ਝਟਕਾ ਮਾਰਿਆ, ਫਾਈਵ ਆਈਜ਼ ਨੇ ਜਦੋਂ ਝਟਕਾ ਮਾਰਿਆ, ਉਸ ਮੌਕੇ ਸਾਰੇ ਸਮੀਕਰਨ ਬਦਲੇ ਸੀ। ਸੋ ਇਹ ਜਿਹੜੇ ਜੱਸੀ ਭਾਜੀ ਵਰਗੇ ਐਵੇਂ ਊਟ ਪਟਾਂਗ ਛੱਡੀ ਜਾਂਦੇ ਐ। ਸੱਚਾਈ ਇਹ ਆ ਕਿ ਜੇ ਅੱਜ ਪੰਜਾਬ ਦੀ ਜਾਂ ਪੰਥ ਦੀ ਸਾਡੀ ਕੋਈ ਸਿਕਿਉਰਿਟੀ ਦੀ ਗਰੰਟੀ ਆ, ਉਹ ਵਿਦੇਸ਼ਾਂ 'ਚ ਵਸਦਾ ਸਾਡਾ ਭਾਈਚਾਰਾ, ਜਿਹਦੇ ਕਰਕੇ ਉਹਨਾਂ ਮੁਲਕਾਂ ਦੇ ਲੋਕਾਂ ਨੂੰ ਸੈਟੀਸਫਾਈ ਕਰਨ ਦੇ ਲਈ ਆਪਦੀ ਸਾਖ ਨੂੰ, ਆਪਦੀ ਇੱਜ਼ਤ ਨੂੰ ਮੁੱਖ ਰੱਖ ਕੇ ਜੀਓਪੋਲਿਟਿਕਸ, ਬਹੁਤ ਸਾਰੇ ਕਾਰਕ ਰਲ ਕੇ ਇੱਕ ਚੀਜ਼ ਬਣਦੀ ਹੈ। ਬਹੁਤ ਸਾਰੇ ਤੱਤ ਨੇ ਇਸ ਗੱਲ ਦੇ ਵਿੱਚ। ਜਦੋਂ ਆਸਟ੍ਰੇਲੀਆ ਦੇ ਵਿੱਚ ਮੰਦਰਾਂ ਦੇ ਉੱਤੇ ਹਿੰਦੂ ਆਪ ਹੀ ਲਿਖ ਕੇ ਗੰਦ ਪਾਉਣਗੇ ਤਾਂ ਉਸ ਮੁਲਕ ਦੇ ਸਾਰੇ ਲੋਕਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਹਿੰਦੂ ਭਾਈਚਾਰੇ ਵਾਲੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਸਿੱਖਾਂ ਦੇ ਹੱਕ ਵਿੱਚ ਖੜੋ। ਜਦੋਂ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਆਏ ਦਿਨ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲੀਆਂ ਘਟਨਾਵਾਂ ਵਾਪਰਾਉਣਗੇ, ਸਿੱਖਾਂ ਨੂੰ ਜਲੀਲ ਕਰਨ, ਸਿੱਖਾਂ ਨੂੰ ਬਦਨਾਮ ਕਰਨ ਲਈ, ਹੁਣ ਇਸ ਮੌਕੇ ਸਾਰੇ ਸੰਸਾਰ ਦੇ ਸਿੱਖਾਂ ਦੇ ਮਸਲਿਆਂ ਦੇ ਬਾਰੇ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਕਿ ਭਾਰਤੀ ਸਟੇਟ ਦਾ, ਹਿੰਦੂ ਭਾਈਚਾਰੇ ਦਾ ਪੂਰਾ ਜ਼ੋਰ ਲੱਗਿਆ ਪਿਆ ਕਿ ਸਿੱਖਾਂ ਦਾ ਜਲੂਸ ਕਢਾਉਣਾ ਤੇ ਹਰੇਕ ਦੁਨੀਆ ਭਰ ਦੇ ਮੁਲਕਾਂ ਨੂੰ ਇਹ ਕਹਿਣ ਲਾਉਣਾ ਕਿ ਸਿੱਖ ਬੜੇ ਮਾੜੇ ਆ ਤੇ ਸਿੱਖ ਬੜੇ ਭੈੜੇ। ਇਸ ਮਾਹੌਲ ਦੇ ਵਿੱਚ ਜਿਹੜੀਆਂ ਕਰਤੂਤਾਂ ਸਟੇਟ ਨੇ ਕੀਤੀਆਂ, ਉਹਦੇ ਰਿਐਕਸ਼ਨ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕ ਜਦੋਂ ਐਕਟਿਵ ਹੋਏ ਤਾਂ ਸਾਡੀਆਂ ਜਾਨਾਂ ਬਚੀਆਂ ਨੇ। ਖੈਰ, ਗੱਲ ਇਹ ਹੈ ਕਿ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਗੱਲ ਤੇ ਚਰਚਾ ਛਿੜੀ ਕਿ ਕਰਤਾਰਪੁਰ ਦਾ ਲਾਂਘਾ ਇਮਰਾਨ ਖਾਨ ਦੀ ਪਾਕਿਸਤਾਨ ਦੀ ਗਵਰਨਮੈਂਟ ਦਾ ਖੋਲਣ ਨੂੰ ਤਿਆਰ ਬੈਠੀ ਹੈ, ਜਿਹਦੇ ਖਿਲਾਫ ਇੰਡੀਅਨ ਸਟੇਟ ਸਿਸਟਮ ਲਗਾਤਾਰ ਸਿੱਖਾਂ ਨੂੰ ਭੜਕਾ ਰਿਹਾ ਕਿ ਮੁਸਲਮਾਨ ਬੜੇ ਮਾੜੇ ਆ, ਪਾਕਿਸਤਾਨ ਬਹੁਤ ਭੈੜਾ ਹੈ, ਤੇ ਬੀਜੇਪੀ, ਭਾਰਤ ਸਰਕਾਰ ਜਿਹੜੇ ਕਹਿੰਦੇ ਆ ਜੀ ਅਸੀਂ ਸਿੱਖਾਂ ਦੇ ਬੜੇ ਚੇਤੇ ਆ, ਇਹ ਲਾਂਘਾ ਨਹੀਂ ਖੋਲ ਰਹੇ। ਇਹ ਜਦੋਂ ਨੈਰੇਟਿਵ ਸਾਹਮਣੇ ਉੱਭਰਿਆ ਤਾਂ ਮੋਦੀ ਸਰਕਾਰ ਨੂੰ ਵਿਦੇਸ਼ਾਂ ਚੋਂ ਇਹਨਾਂ ਦੇ ਸੂਤਰਾਂ ਨੇ, ਇਹਨਾਂ ਦੀਆਂ ਏਜੰਸੀਆਂ ਨੇ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਕਰਤਾਰਪੁਰ ਲਾਂਘੇ ਦੇ ਖਿਲਾਫ ਡਟੇ ਰਹੇ, ਇਹਦੇ ਨਾਲ ਬੀਜੇਪੀ ਦਾ, ਮੋਦੀ ਸਰਕਾਰ ਦਾ ਕੰਮ ਖਰਾਬ ਹੋਏਗਾ ਤੇ ਇਹ ਸਾਰੀ ਬੱਲੇ ਬੱਲੇ ਸਾਰੀ ਹਵਾ ਜਿਹੜੀ ਆ ਇਮਰਾਨ ਖਾਨ ਦੇ ਤੇ ਪਾਕਿਸਤਾਨ ਦੇ ਹੱਕ ਵਿੱਚ ਜਾਏਗੀ। ਤੋ ਇਸ ਮਾਹੌਲ ਦੇ ਵਿੱਚ ਬੀਜੇਪੀ ਨੂੰ, ਮੋਦੀ ਸਰਕਾਰ ਨੂੰ, ਨਾਗਪੁਰ ਵਾਲਿਆਂ ਨੂੰ, ਮਰਦਿਆਂ ਨੂੰ ਅੱਕ ਚੱਬਣਾ ਪਿਆ। ਇਹ ਕਿੱਥੇ ਇਹ ਲਾਂਘੇ ਦੇ ਹੱਕ ਵਿੱਚ ਆ ਸਕਦੇ ਸੀ? ਇਹਨਾਂ ਨੇ ਉਹ ਲਾਂਘਾ ਉਸ ਮੌਕੇ ਖੋਲਿਆ ਤੇ ਉਹਦੇ ਵਿੱਚ ਫਿਰ ਉਸੇ ਪਲ ਤੋਂ ਸ਼ੁਰੂ ਹੋ ਗਿਆ ਕੰਮ ਕਿ ਅੜੰਗੇ ਲਾਓ, ਕਦੇ ਕੁਛ ਕਦੇ ਕੁਛ। ਹੁਣ ਇਹਨਾਂ ਦੇ ਕਰਕੇ ਹੀ ਉੱਥੇ ਜਿੰਨੀ ਵੱਡੀ ਗਿਣਤੀ ਵਿੱਚ ਸਿੱਖ ਜਾਣਾ ਚਾਹੁੰਦੇ ਆ ਉਹ ਜਾ ਨਹੀਂ ਪਾ ਰਹੇ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਬੜੇ ਸਿਆਪੇ ਛੇੜੇ ਹੋਏ ਨੇ ਵੀ ਆਹ ਲਿਆਓ ਜੀ, ਆਹ ਕਰੋ, ਵੈਰੀਫਾਈ ਕਰੋ, ਫਲਾਨ ਹੋਊ। ਸੋ ਇਹ ਜਿਹੜੀਆਂ ਗੱਲਾਂ ਜਿਹੜਾ ਜਸਦੀਪ ਸਿੰਘ ਜੱਸੀ ਸੁਣਾ ਰਿਹਾ, ਇਹ ਬਿਲਕੁਲ ਨਖਿੱਧ ਗੱਲਾਂ ਨੇ। ਸੱਚਾਈ ਇਹ ਆ ਕਿ ਜਿਵੇਂ ਬੀਤੇ ਦੌਰ ਵਿੱਚ ਕਾਂਗਰਸ ਸਾਡੇ ਛੱਤਰ ਫੇਰਦੀ ਰਹੀ ਹੈ, ਜ਼ੁਲਮ ਕਰਦੀ ਰਹੀ ਆ, ਅਤਿਆਚਾਰ ਕਰਦੀ ਰਹੀ ਆ, ਸਿੱਖਾਂ ਦੀ ਆਇਡੈਂਟੀਟੀ, ਸਿੱਖਾਂ ਦੀ ਹੋਂਦ ਹਸਤੀ ਨੂੰ ਨੇਸ ਤੋਂ ਨਾਬੂਦ ਕਰਨ ਲਈ ਲੱਗੀ ਰਹੀ ਆ, ਉਵੇਂ ਹੀ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਉਹ ਸਿੱਖਾਂ ਨੂੰ ਮਾਰਦੇ ਸੀ। ਇਹ ਸਿੱਖੀ ਮਾਰਨ ਤੁਰ ਪਏ ਆ ਭਗਵੇਂ ਬਰਗੇਡ ਵਾਲੇ, ਇਹ ਵੀ ਉਸੇ ਰਾਹ ਚੱਲੇ ਨੇ। ਕਾਂਗਰਸ ਜਦੋਂ ਮਾਰਦੀ ਸੀ ਉਹੋ ਜਿਹਾ ਸਿੱਖ ਉਹਨੂੰ ਸ਼ਾਦਾ ਦੇ ਦਿੰਦੇ ਸੀ। ਜੇ ਇੰਦਰਾ ਨੇ ਪੰਗਾ ਲਿਆ, ਸਿੱਖਾਂ ਨੇ ਇੰਦਰਾ ਦਾ ਭੋਗ ਪਾਤਾ। ਜੇ ਬਿਆੰਤੇ ਬੁੱਚੜ ਨੇ ਪੰਗਾ ਲਿਆ,
ਸਿੱਖਾਂ ਨੇ ਉਹਨੂੰ ਬੰਬ ਨਾਲ ਉਡਾਤਾ। ਪਰ ਜਿਹੜਾ ਕੰਮ ਹੁਣ ਚੱਲ ਰਿਹਾ ਇਹ ਬਹੁਤ ਖਤਰਨਾਕ। ਜਿਹੜਾ ਦੁਸ਼ਮਣ ਸ਼ਰੇਆਮ ਦੁਸ਼ਮਣੀ ਕੱਢੇ ਉਹਦੇ ਨਾਲ ਲੜਨ ਦਾ ਸੌਖਾ ਹੁੰਦਾ, ਪਰ ਆਹ ਜਿਹੜਾ ਸਿੱਖਾਂ ਦਾ ਹਿੰਦੂਕਰਨ ਹੋ ਰਿਹਾ, ਸਿੱਖੀ ਦਾ ਭੋਗ ਪਾ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ, ਸਨਾਤਨੀ ਸਿੱਖ ਇਹ ਬਣਾਉਣ ਦਾ ਜਿਹੜਾ ਪ੍ਰੋਜੈਕਟ ਚੱਲਿਆ, ਇਹਦੇ ਨਾਲ ਲੜਨਾ ਸਿੱਖਾਂ ਲਈ ਔਖਾ। ਇੱਥੇ ਇੱਕ ਟੀਵੀ ਉੱਤੇ YouTube ਚੈਨਲਾਂ ਦੇ ਉੱਤੇ ਇੱਕ ਸੀਰੀਅਲ ਆ ਰਿਹਾ ਹੈ, ਐਰਤੁਲ ਗਾਜ਼ੀ। ਉਹਦੇ ਵਿੱਚ ਜਿਹੜੇ ਜੁਝਾਰੂ ਸੂਰਮੇ ਆ ਉਹ ਆਪਸ ਵਿੱਚ ਹੀ ਚਰਚਾ ਕਰ ਰਹੇ ਨੇ ਇੱਕ ਥਾਂ ਤੇ ਕਿ ਜਦੋਂ ਆਪਾਂ ਜੰਗ ਦੇ ਮੈਦਾਨ ਵਿੱਚ ਹੁੰਨੇ ਆ, ਆਪਣੀ ਤੇਗ ਦੇ ਸਾਹਮਣੇ ਕੋਈ ਵੈਰੀ ਦੁਸ਼ਮਣ ਖੜਦਾ ਨਹੀਂ, ਅੜਦਾ ਨਹੀਂ, ਝਟਕਾ ਛੱਡੀ ਦਾ। ਤੇ ਜਦੋਂ ਆਪਾਂ ਆਪਣੇ ਕਬੀਲੇ ਚ ਆਉਂਦੇ ਆ, ਇੱਥੇ ਆਪਾਂ ਨੂੰ ਲੱਲੂ ਜਿਹੇ ਬੰਦੇ ਕਮਲ ਪਾਈ ਫਿਰਦੇ ਆ। ਸੋ ਜਿਹੜੇ ਯੋਧੇ ਜਾਂ ਸੂਰਮੇ ਲੋਕ ਹੁੰਦੇ ਨੇ ਉਹ ਸਿੱਧੀ ਲੜਾਈ ਦੇ ਵਿੱਚ ਕਦੇ ਮਾਰ ਨਹੀਂ ਖਾਂਦੇ। ਖਾਲਸਾ ਪੰਥ ਵੀ ਜੰਗ ਦੇ ਮੈਦਾਨ ਵਿੱਚ ਕਦੇ ਮਾਰ ਨਹੀਂ ਖਾਂਦੇ। ਪਰ ਆ ਜਿਹੜੀਆਂ ਚਲਾਕੀਆਂ, ਜਿਹੜੀਆਂ ਮਕਾਰੀਆਂ, ਠੱਗੀਆਂ, ਹੇਰਾ ਫੇਰੀਆਂ, ਇਹ ਜਿਹੜੀਆਂ ਹਿੰਦੂ ਭਾਈਚਾਰੇ ਨੂੰ ਵਿਰਾਸਤ ਵਿੱਚ ਮਿਲੀਆਂ, ਉਹ ਇਹਨਾਂ ਦੇ ਗ੍ਰੰਥਾਂ ਨੇ ਇਹੀ ਕੁਝ ਸਿਖਾਇਆ, ਇਹਨਾਂ ਦੇ ਨਾਇਕ ਇਹੀ ਸਾਰਾ ਕੁਝ ਕਰਦੇ ਕਰਾਉਂਦੇ ਆਏ ਨੇ, ਉਹ ਸਾਡੇ ਭਾਈਚਾਰੇ ਦੇ ਵਿੱਚ ਨਹੀਂ ਹੈ। ਸਗੋਂ ਤੇ ਉਲਟਾ ਆ, ਇਹ ਠੱਗੀਆਂ ਹੇਰਾ ਫੇਰੀਆਂ ਕਰਨ ਵਾਲੇ ਨੂੰ ਸਿੱਖ ਫਲਸਫਾ ਮਾੜਾ ਮੰਨਦਾ, ਗਲਤ ਮੰਨਦਾ, ਵੀ ਇਹ ਨਹੀਂ ਏਦਾਂ ਹੁੰਦਾ। ਸਪਸ਼ਟ ਰਹਿਣਾ ਚਾਹੀਦਾ ਬੰਦੇ ਨੂੰ, ਜਿਹਦੀ ਜ਼ੁਬਾਨ ਵਿੱਚ ਵੀ ਉਹੀ ਗੱਲ ਹੋਵੇ ਤੇ ਜਿਹਦੇ ਦਿਲ ਵਿੱਚ ਵੀ ਉਹੀ ਗੱਲ ਹੋਵੇ, ਉਹਨੂੰ ਪਿਆਰਿਆ ਜਾਂਦਾ, ਸਤਿਕਾਰਿਆ ਜਾਂਦਾ। ਪਰ ਇੱਥੇ ਕਹਾਣੀ ਹੋਰ ਆ ਬੀਜੇਪੀ ਭਗਵੇਂ ਬ੍ਰਿਗੇਡ ਦੀ, ਕਿ ਜਿਹੜੀ ਮੂੰਹ ਤੋਂ ਰਾਮ ਰਾਮ ਕਹਿਣਾ ਤੇ ਉਹਦਾ ਛੁਰੀ ਜਿਹੜੀ ਆ ਬਦਲ ਚ ਰੱਖੋ ਜਿੱਥੇ ਕੰਮ ਆਵੇ। ਛਲ ਸੇ ਮੰਗ ਲਿਆ ਕਰਤੇ ਹੈ ਅੰਗੂਠੇ ਕਾ ਦਾਮ। ਤੋ ਜਿਨ੍ਹਾਂ ਦਾ ਫਲਸਫਾ ਹੀ ਇਸ ਤਰੀਕੇ ਨਾਲ ਆ, ਉਹਨਾਂ ਦੇ ਤੇ ਸਾਡੇ ਵਿੱਚ ਫਰਕ ਬੜਾ। ਗੱਲ ਹੁਣ ਇਹ ਆ ਕਿ ਜਿਹੜੇ ਮੋਦੀ ਦੇ ਸਿੱਖ ਨੇ, ਜਿਹੜੇ ਬੀਜੇਪੀ ਦੇ ਸਿੱਖ ਨੇ, ਇਹਨਾਂ ਦੇ ਬਾਰੇ ਜਿਹੜੀ ਗੱਲ ਆਪਾਂ ਪਹਿਲਾਂ ਕਹੀ ਆ ਕਾਂਗਰਸੀ ਸਿੱਖਾਂ ਵਾਲੀ, ਉਹ ਨਾਲੋਂ ਵੀ ਜ਼ਿਆਦਾ ਖਤਰਨਾਕ ਸਿੱਖ ਤਿਆਰ ਹੋ ਰਹੇ ਨੇ। ਜਿਹੜੇ ਅਕਾਲੀ ਸਿੱਖ ਸੀ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸਿੱਖ ਹਿੱਤਾਂ ਦਾ ਘਾਣ ਕਰਾਉਣ ਵਿੱਚ। ਅੱਜ ਜਥੇਦਾਰ ਚੌੜਾ ਦੀ ਬਰਸੀ ਦੀਆਂ ਖਬਰਾਂ ਲੱਗੀਆਂ ਨੇ, ਮਾਫ ਕਰਨਾ, ਉਹਦਾ ਜਨਮ ਦਿਨ ਇਹਨਾਂ ਨੇ ਮਨਾਇਆ, ਲੜ ਕੇ ਮਨਾ ਰਹੇ ਨੇ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਦੋਨਾਂ ਥਾਵਾਂ ਤੇ ਲੀਡਰ ਗਏ ਨੇ, ਇਹਨਾਂ ਚੋਂ ਕੋਈ ਬਿਰਲਾ ਹੀ ਆ ਜਿਹਨੇ 1999 ਚ ਜਥੇਦਾਰ ਚੌੜਾ ਦਾ ਜਲੂਸ ਨਾ ਕੱਢਿਆ ਹੋਊ। ਜਿਉਂਦੇ ਜੀ ਕਹਿੰਦੇ ਸੀ ਇਹਦੇ ਵਰਗਾ ਗੰਦਾ ਬੰਦਾ ਕੋਈ ਨਹੀਂ, ਤੇ ਹੁਣ ਕਹਿੰਦੇ ਇਹਦੇ ਵਰਗਾ ਤਾਂ ਹੀਰਾ ਬੰਦਾ ਕੋਈ ਨਹੀਂ। ਬਹੁਤ ਅਵਾ ਤਵਾ ਸੁਖਬੀਰ ਨੇ ਤੇ ਵੱਡੇ ਬਾਦਲ ਨੇ ਬੋਲਿਆ ਸੀ। ਆ ਜਿੰਨੇ ਭੂੰਦੜ ਹੋਣੀਆਂ ਹੁਣ ਕਹਿੰਦੇ ਜੀ ਉਹ ਵੈਰੀ ਗੁੱਡ ਮੈਨ ਸੀ। ਖੈਰ, ਅਕਾਲੀ ਦਲ ਨੇ ਸਿੱਖ ਹਿੱਤਾਂ ਦੀ ਰਾਖੀ ਨਹੀਂ ਕੀਤੀ, ਹਮੇਸ਼ਾ ਭਾਰਤੀ ਹਿੱਤਾਂ ਦੇ ਕਰਕੇ ਸਿੱਖ ਹਿੱਤਾਂ ਦੀ ਬਲੀ ਦਿੰਦੇ ਰਹੇ। ਇਵੇਂ ਹੀ ਜਿਹੜੇ ਕਾਂਗਰਸੀ ਸਿੱਖਾਂ ਵਾਲੀ ਬਿਰਤੀ ਆ ਉਹ ਭਾਜਪਾ ਦੇ ਸਿੱਖਾਂ 'ਚ, ਇਹ ਵੀ ਹੁਣ ਕਾਂਗਰਸੀ ਸਿੱਖਾਂ ਵਾਂਗੂ ਭਾਜਪਾ ਦੀ ਲੀਡਰਸ਼ਿਪ ਕੋਲੇ ਉਹਨਾਂ ਦਾ ਭਰੋਸਾ ਜਿੱਤਣ ਲਈ ਦੁੱਗਣੀ ਚੌਗਣੀ ਵਫਾਦਾਰੀ ਪੇਸ਼ ਕਰਕੇ ਚਾਪਲੂਸੀ ਨਾਲ, ਉਹਨਾਂ ਦੀ ਖੁਸ਼ਾਮਦ ਨਾਲ ਉਹਨਾਂ ਦੇ ਕੋਲੇ ਨੰਬਰ ਬਣਾਉਣ ਲੱਗੇ ਹੋਏ ਨੇ। ਇਹ ਉਹਨਾਂ ਦੇ ਕੋਲੋਂ ਕੋਈ ਜਿਵੇਂ ਵੀ ਭਾਲਦੇ ਆ ਵੀ ਇਹਨਾਂ ਕੋਲੇ ਕੋਈ ਰੱਬੀ ਓਟ ਆਸਰਾ ਵਾ ਜਿਹਦੇ ਕਰਕੇ ਅਸੀਂ ਬਚ ਜਾਾਂਗੇ। ਇਹੀ ਬਿਰਤੀ ਬੂਟਾ ਸਿੰਘ, ਗਿਆਨੀ ਜੈਲ ਸਿੰਘ, ਬੇਅੰਤ ਸਿੰਘ, ਪ੍ਰਤਾਪ ਸਿੰਘ ਕੈਰੋਂ ਵਰਗਿਆਂ ਦੀ ਸੀ। ਉਹ ਵੀ ਕਾਂਗਰਸੀ ਵੱਡੇ ਆਗੂਆਂ ਦੇ ਮੂਹਰੇ ਬੌਣੇ ਜੇ ਬਣ ਕੇ ਖੜ ਜਾਂਦੇ ਸੀ। ਆਪਦੀ ਕੌਮ ਦੇ ਉੱਤੇ, ਪੰਜਾਬ ਦੇ ਉੱਤੇ ਜ਼ੁਲਮ ਕਰਨ ਲੱਗਿਆ ਉਹ ਬੜੇ ਵੱਡੇ ਬੋੜ ਬਣ ਜਾਂਦੇ ਸੀ। ਉੱਥੇ ਜਾ ਕੇ ਉਹ ਇੱਕ ਨਿੱਕੇ ਜਿਹੇ ਬੂਟੇ ਵਰਗੇ ਬਣ ਜਾਂਦੇ ਸੀ ਦਿੱਲੀ ਵਾਲਿਆਂ ਦੇ ਸਾਹਮਣੇ। ਹੁਣ ਜਿਹੜੇ ਬੀਜੇਪੀ 'ਚ ਸਿੱਖ ਜਾ ਰਹੇ ਨੇ, ਇਹ ਕਾਂਗਰਸੀ ਸਿੱਖਾਂ ਨਾਲੋਂ ਵੀ ਵੱਧ ਖਤਰਨਾਕ ਸਾਬਤ ਹੋਣਗੇ। ਇਹ ਇਸ ਮੌਕੇ ਜਿੰਨੇ ਵੀ ਜਾ ਰਹੇ ਨੇ, ਬਹੁਤੇ ਜ਼ਿਆਦਾ ਕਾਂਗਰਸ ਵਿੱਚ ਜਦੋਂ ਗਏ ਸੀ ਅਕਾਲੀਆਂ 'ਚੋਂ ਗਏ ਸੀ। ਹੁਣ ਅਕਾਲੀ ਜਿਹੜੇ ਨੇ ਉਹਨਾਂ ਨੇ 1984 ਤੋਂ 94 ਤੱਕ ਜੋ ਵਾਪਰਿਆ, ਇਹ ਸੋਚ ਲਿਆ ਕਿ ਜੀ ਕਾਂਗਰਸ ਨਾਲ ਤਾਂ ਆਪਣਾ ਹੁਣ ਪੰਥ ਦਾ ਦਫੇੜ ਪੈ ਗਿਆ,
ਕਾਂਗਰਸ ਵਿੱਚ ਤਾਂ ਹੁਣ ਛੇਤੀ ਕੀਤੇ ਕੋਈ ਅਕਾਲੀਆਂ ਚੋਂ ਸਿੱਖ ਜਾਊਗਾ ਤਾਂ ਖਤਮ ਹੀ ਹੋ ਜੂ। ਹੁਣ ਨਵਾਂ ਫਰੰਟ ਖੋਲਿਆ ਜਾਵੇ। ਸੋ ਕਹਿੰਦੇ ਜੀ ਕਾਂਗਰਸ ਜਿਹੜੀ ਆ ਉਹ ਬਤਰੇਈ ਮਾਂ ਆ, ਹੁਣ ਅਸੀਂ ਬੀਜੇਪੀ ਨਾਲ ਪਿਆਰ ਪਾਉਣ ਲੱਗੇ। ਬੀਜੇਪੀ ਨਾਲ ਮੋਹ ਮੁਹੱਬਤ ਵਾਲੇ ਰਿਸ਼ਤੇ ਜੋੜ ਕੇ ਜਿਹੜਾ ਗੁਨਾਹ ਕੀਤਾ ਅਕਾਲੀ ਧਾਰਾ ਨੇ ਉਹ ਇਹ ਆ ਕਿ ਇਸ ਤੋਂ ਪਹਿਲਾਂ ਬੀਜੇਪੀ ਨੂੰ ਅਛੂਤ ਵਾਂਗੂ ਦੇਖਦੇ ਸੀ ਕਿ ਤਾਂ ਬਾਹਮਣ ਬਾਣੀਆਂ ਦੀ ਪਾਰਟੀ ਹੈ ਤੇ ਅਕਾਲੀ ਦਲ ਦੇ ਆਗੂ ਕਾਂਗਰਸ ਵਿੱਚ ਤਾਂ ਜਾਂਦੇ ਜੂਦੇ ਰਹੇ, ਪਹਿਲਾਂ ਬੀਜੇਪੀ 'ਚ ਕੋਈ ਨਹੀਂ ਸੀ ਜਾਂਦਾ। ਸੋ ਇਹਨਾਂ ਨੇ ਉਹ ਇੱਕ ਮੇਲ ਮਿਲਾਪ ਦਾ ਰਾਹ ਇਹੋ ਜਿਹਾ ਖੋਲ੍ਹਿਆ ਕਿ ਪੰਜਾਬ ਦੇ ਵਿੱਚ ਜਾਂ ਦਿੱਲੀ ਵਿੱਚ ਕਦੇ ਜਿਹੜਾ ਭਾਣਾ ਨਹੀਂ ਸੀ ਵਾਪਰਿਆ, ਹੁਣ ਵਾਪਰ ਰਿਹਾ। ਲਗਾਤਾਰ ਧੜਾ ਧੜ ਬੀਜੇਪੀ ਵਿੱਚ ਅਕਾਲੀ ਲੀਡਰ ਭੱਜ ਭੱਜ ਕੇ ਜਾ ਰਹੇ ਨੇ ਤੇ ਉਹਨਾਂ ਨੇ ਜਿਵੇਂ ਕਾਂਗਰਸੀ ਲੀਡਰਸ਼ਿਪ ਨੇ ਕੀਤਾ ਸੀ, ਬੀਜੇਪੀ ਨੇ ਵੀ ਉਹ ਰਾਹ ਫੜ ਲਿਆ ਵੀ ਸਭ ਤੋਂ ਕਮਜ਼ੋਰ, ਸਭ ਤੋਂ ਸੱਤਾ ਦੇ ਲਾਲਚੀ ਅਕਾਲੀ ਲੀਡਰ ਨੂੰ ਫੜੋ, ਉਹਨੂੰ ਪੰਜਾਬ ਦੀ ਪੋਲਿਟਿਕਸ ਵਿੱਚ ਬੀਜੇਪੀ ਦੇ ਵੱਡੇ ਲੀਡਰ ਦੇ ਤੌਰ ਤੇ ਉਭਾਰੋ, ਉਹਨਾਂ ਰਾਹੀਂ ਅਕਾਲੀਆਂ ਦੇ ਛੱਤਰ ਫੇਰਨ ਦਾ ਜਿਹੜਾ ਕਾਂਗਰਸ ਵਾਲਾ ਫਾਰਮੂਲਾ ਉਹ ਪੂਰਾ ਕਰਵਾਓ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਕਿਹਾ ਜਾਂਦਾ ਰਿਹਾ ਕਿ ਕਾਂਗਰਸ ਦੇ ਵਿੱਚ ਸਵਾਏ ਦਰਬਾਰਾ ਸਿੰਘ ਤੋਂ ਕੋਈ ਬਿਰਲਾ ਹੀ ਆ ਜਿਹੜਾ ਪਹਿਲਾਂ ਅਕਾਲੀ ਰੰਗਰੂਟ ਨਾ ਰਿਹਾ ਹੋਵੇ। ਆਉਣ ਵਾਲੇ ਸਮੇਂ 'ਚ ਇਹ ਇਤਿਹਾਸਕਾਰ ਲਿਖਿਆ ਕਰਨਗੇ ਕਿ ਜੀ ਬੀਜੇਪੀ ਦੇ ਵਿੱਚ ਜਿੰਨੇ ਸਿੱਖਾਂ ਨੇ, ਬੀਜੇਪੀ ਵਾਲਿਆਂ ਨੇ ਪੰਥ ਅਤੇ ਪੰਜਾਬ ਦਾ ਘਾਣ ਕੀਤਾ, ਇਹਨਾਂ ਚੋਂ ਕੋਈ ਬਿਰਲਾ ਹੀ ਆ ਜਿਹੜਾ ਪਹਿਲਾਂ ਅਕਾਲੀਆਂ 'ਚ ਨਾ ਰਿਹਾ ਹੋ। ਹੁਣ ਅਕਾਲੀ ਦਲ ਇਸੇ ਕੰਮ ਜੋ ਗਈ ਹੈ ਕਿ ਪੰਥ ਦਾ ਘਾਣ ਕਰਾਉਣ ਵਾਲੇ ਅਕਾਲੀ ਪੈਦਾ ਕਰ ਲੋ, ਕਾਂਗਰਸੀ ਪੈਦਾ ਕਰ ਲੋ, ਬੀਜੇਪੀ ਵਾਲੇ ਪੈਦਾ ਕਰ ਲੋ। ਪੰਥ ਨੂੰ, ਪੰਜਾਬ ਨੂੰ ਸਮਰਪਿਤ ਕੋਈ ਰਹਿਣ ਦੇਣਾ ਹੀ ਨਹੀਂ। ਤੇ ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਕਿ ਵਿਦਨ ਇੰਡੀਆ ਭਾਰਤੀ ਮੁੱਖ ਧਾਰਾ ਦੀ ਸਿਆਸਤ ਦੇ ਵਿੱਚੋਂ ਅਸੀਂ ਕੋਈ ਹੱਲ ਕੱਢ ਲਵਾਂਗੇ, ਅਸੀਂ ਪੂਰਨ ਇਨਸਾਫ ਲੈਣ ਦੀ ਲੜਾਈ ਲੜ ਰਹੇ ਹਾਂ, ਉਹ ਦੱਸਣ ਕਿ ਭਾਈ ਹੱਲ ਹੈ ਕਿੱਥੇ। ਸੱਚਾਈ ਇਹ ਆ ਕਿ ਖਾਲਿਸਤਾਨ ਤੋਂ ਬਗੈਰ, ਸਿੱਖਾਂ ਦੀ ਆਜ਼ਾਦੀ ਦੇ ਮੰਜ਼ਿਲ ਨੂੰ ਪ੍ਰਾਪਤ ਕੀਤੇ ਤੋਂ ਬਗੈਰ ਸਿੱਖਾਂ ਦਾ ਭਵਿੱਖ ਖਤਰਨਾਕ ਆ। ਜਿਹੜੇ ਅਕਾਲੀ ਲੀਡਰ, ਜਿਹੜੇ ਭਾਜਪਾਈ ਲੀਡਰ, ਜਿਹੜੇ ਕਾਂਗਰਸੀ ਲੀਡਰ ਤੇ ਹੋਰ ਸਿਆਸੀ ਦਲਾਂ ਦੇ ਲੀਡਰ ਇਸ ਮੁਲਕ ਦੀ ਆਪੋ ਆਪਣੀ ਸਿਆਸੀ ਲੀਡਰਸ਼ਿਪ ਦੇ ਓਟ ਆਸਰੇ ਨੂੰ ਦੈਵੀ ਸ਼ਕਤੀ ਮੰਨੀ ਫਿਰਦੇ ਆ ਕਿ ਅਸੀਂ ਤਾਂ ਦਿੱਲੀ ਵਾਲਿਆਂ ਦੇ ਮੁਹਤਾਜ, ਉਹ ਬੰਦੇ ਪੰਜਾਬ ਤੇ ਪੰਥ ਦਾ ਕੋਈ ਭਲਾ ਨਹੀਂ ਕਰ ਸਕਦੇ। ਸੋ ਸਾਨੂੰ ਸੱਚਾਈ ਨੂੰ ਪਛਾਣਨਾ ਚਾਹੀਦਾ, ਹਕੀਕਤ ਨੂੰ ਮੰਨਣਾ ਚਾਹੀਦਾ ਕਿ ਭਾਰਤੀ ਮੁੱਖ ਧਾਰਾ ਨੂੰ ਸਮਰਪਿਤ ਕੋਈ ਵੀ ਬੰਦਾ ਹੋਵੇ ਉਹ ਆਹੀ ਕੁਝ ਕਰ ਸਕਦਾ ਜਿਹੜਾ ਜਸਦੀਪ ਸਿੰਘ ਜੀ ਉੱਥੇ ਬਹਿ ਕੇ ਸੋਹਲੇ ਗਾ ਰਹੇ ਨੇ, ਮਰਾਸੀਆਂ ਵਾਂਗੂ ਮੋਦੀ ਜਿੰਦਾਬਾਦ, ਭਾਰਤ ਸਰਕਾਰ ਜਿੰਦਾਬਾਦ, ਭਾਰਤ ਵਿੱਚ ਸਿੱਖ ਬੜੇ ਖੁਸ਼ਹਾਲ ਨੇ, ਇਹ ਕਰੀ ਜਾਣਾ ਹੋਰ ਗੱਲ ਆ। ਪਰ ਸੱਚਾਈ ਇਹੀ ਆ ਕਿ ਇੱਥੇ ਪੈਰ ਪੈਰ ਦੇ ਉੱਤੇ ਸਿੱਖੀ ਅਤੇ ਸਿੱਖਾਂ ਨੂੰ ਖਤਰਾ। ਜਿਹੜੀ ਗੱਲ ਰਾਹੁਲ ਗਾਂਧੀ ਨੇ ਕਹੀ ਆ ਉਹ ਬਿਲਕੁਲ ਸੱਚੀ ਆ। ਅਗਲੀ ਗੱਲ ਵੀ ਹੌਲੀ ਹੌਲੀ ਸਾਰੇ ਮੰਨ ਜਾਣਗੇ ਕਿ ਇਸ ਮੁਲਕ ਦੇ ਵਿੱਚ ਹਿੰਦੂਆਂ ਨੂੰ ਵਿਸ਼ੇਸ਼ ਹੱਕ ਮਿਲੇ ਹੋਏ ਨੇ ਕਿ ਤੁਹਾਡੇ ਉੱਤੇ ਕੋਈ ਕਾਨੂੰਨੀ ਕੁੰਡਾ ਨਹੀਂ, ਜਿਹਦੇ ਨਾਲ ਮਰਜ਼ੀ ਜੋ ਮਰਜ਼ੀ ਕਰੋ। ਖੈਰ ਇਹ ਗੱਲ ਸਦਾ ਨਹੀਂ ਰਹਿੰਦੀ ਹੁੰਦੀ, ਕਿਸੇ ਟਾਈਮ ਔਰੰਗਜ਼ੇਬ ਵੀ ਇਹੀ ਕੁਝ ਕਰਦਾ ਸੀ, ਪਰ ਕਿੱਥੇ ਆ ਅੱਜ ਉਹ ਮੁਗਲ ਬਾਦਸ਼ਾਹਾਂ ਦੇ ਪਰਿਵਾਰ ਇੱਥੇ ਮਾਫੀਆਂ ਮੰਗਦੇ ਫਿਰਦੇ ਆ ਦਰਬਾਰ ਸਾਹਿਬ ਦੇ ਵਿੱਚ। ਸੋ ਅੱਜ ਹਿੰਦੂ ਸ਼ਾਹੀ ਆ, ਜਿਹੜੀ ਹਿੰਦੂ ਤਵੀ ਤਾਕਤਾਂ ਜਿਹੜੀਆਂ ਨੇ ਉਹ ਸੱਤਾ ਦੀ ਹਵਸ ਵਿੱਚ ਜੋ ਕੁਝ ਕਰਾ ਰਹੀਆਂ ਨੇ, ਇੱਕ ਵਕਤ ਆਊਗਾ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲਦਾ ਦੇਖ ਕੇ ਉਦੋਂ ਕਲਪਿਆ ਕਰਨਗੇ ਕਿ ਐਡੀ ਚੰਗੀ ਵਧੀਆ ਉੱਚੀ ਸੁੱਚੀ ਨਸਲ ਖਾਲਸਾ ਪੰਥ ਸਿੱਖ ਕੌਮ, ਇਹਨੂੰ ਹੱਥੋਂ ਗਵਾ ਲਿਆ। ਇਹ ਤਾਂ 1947 ਮੌਕੇ ਆਪਣਾ ਸਭ ਕੁਝ ਤਿਆਗ ਕੇ ਭਾਰਤ ਨਾਲ ਰਹਿਣ ਆ ਗਏ ਸੀ, ਅਸੀਂ ਹੋਈ ਕਰਤੂਤਾਂ ਕੀਤੀਆਂ। ਇੱਕ ਵੇਲਾ ਆਊਗਾ ਜਦੋਂ ਹਿੰਦੂ ਪਛਤਾਇਆ ਕਰਨਗੇ ਕਿ 1947 ਤੋਂ ਬਾਅਦ ਅਸੀਂ ਲਗਾਤਾਰ ਸਿੱਖਾਂ ਨੂੰ ਧੱਕ ਕੇ ਖਾਲਿਸਤਾਨ ਵਾਲੇ ਪਾਸੇ ਤੋਰਿਆ, ਪਰ ਹੁਣ ਖਾਲਿਸਤਾਨ ਬਣ ਕੇ ਰਹੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦੇ ਹਾਂ ਜੀ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।